ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਵਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਬਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਕਾਫੀ ਖਬਰਾਂ ਹੈਗੀਆਂ ਆ। ਟਾਈਟਲ 42 US ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਕੀ ਕੁਝ ਵਾਪਰ ਰਿਹਾ, ਬਹੁਤ ਉੱਪਰ ਥੱਲੇ ਹੋ ਰਿਹਾ। ਕੋਈ ਜੱਜ ਬਲੌਕ ਕਰ ਰਿਹਾ। ਰਿਪਬਲਿਕਨਸ ਨੇ ਨਵਾਂ ਬਿੱਲ ਇਮੀਗ੍ਰੇਸ਼ਨ ਦਾ ਪਾਸ ਕਰ ਦਿੱਤਾ। ਬਾਈਡਨ ਪ੍ਰੈਜ਼ੀਡੈਂਟ ਹੁਣੀ ਕਹਿੰਦੇ ਵੀ ਮੈਂ ਵੀਟੋ ਕਰੂੰਗਾ। ਹਜ਼ਾਰਾਂ ਦੀ ਗਿਣਤੀ 'ਚ ਲੋਕ ਕ੍ਰਾਸ ਕਰ ਰਹੇ ਆ। ਉਧਰ ਹਾਈਵੇ ਪੈਟਰੋਲ ਜੋ ਬਾਰਡਰ ਪੈਟਰੋਲ ਏਜੰਟਸ ਆ, ਉਹ ਕਹਿ ਰਹੇ ਰੀਓ ਗ੍ਰੈਂਡਾ ਰਿਵਰ ਦੇ ਵਿੱਚ ਅਸੀਂ ਪਾਣੀ ਛੱਡਣ ਜਾ ਰਹੇ ਆ ਤਾਂ ਕਿ ਕੋਈ ਕ੍ਰਾਸ ਨਾ ਕਰ ਸਕੇ। ਡੈਮ ਚੋਂ ਪਾਣੀ ਛੱਡਣਾ ਆ, ਉਹ ਕਾਫੀ ਜ਼ਿਆਦਾ ਪਾਣੀ ਹੋਊਗਾ। 2-3 ਦਿਨਾਂ 'ਚ ਕਹਿੰਦੇ ਉਹ ਜੋ ਰਿਵਰ ਆ ਜਿਹਨੂੰ ਕ੍ਰਾਸ ਕਰਕੇ ਆਉਂਦੇ, ਜਿਸ 'ਚ ਬੜਾ ਘੱਟ ਪਾਣੀ ਸੀ, ਉਹ ਭਰ ਜਾਊਗਾ। ਸੋ ਇਹ ਸਾਰੇ ਕਾਸੇ ਦੇ ਵਿੱਚ ਆਪਾਂ ਤੁਹਾਡੇ ਨਾਲ ਕਾਫੀ ਟਾਈਟਲ 42 ਨੂੰ ਲੈ ਕੇ ਬਾਰਡਰ ਦੇ ਉੱਤੇ ਕੀ ਕੁਝ ਚੱਲ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ। ਕਹਿੰਦੇ ਵੀ US ਬਾਰਡਰ ਸਿਟੀ ਜੋ ਟੈਕਸਸ ਬਾਰਡਰ ਦੇ ਉੱਤੇ ਆ, ਉੱਥੇ ਪੂਰਾ ਰਸ਼ ਪਿਆ ਹੋਇਆ। ਜਦ ਇਹ 42 ਟਾਈਟਲ ਉਸ ਦੀ ਟਰਮ ਕੱਲ ਰਾਤ 12 ਵਜੇ ਖਤਮ ਹੋ ਗਈ ਤੇ ਬਹੁਤ ਲੋਕ ਬਾਰਡਰ ਦੇ ਵਿੱਚ ਹੁਣ ਉਹਨਾਂ ਨੇ ਕ੍ਰਾਸ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਐਲ ਪਾਸੋ ਟੈਕਸਸ ਜੋ ਬਾਰਡਰ ਆ ਆਊਟਸਾਈਡ ਅਮਰੀਕਨ ਸੋਇਲ, ਦੂਸਰੀ ਸਾਈਡ ਦੇ ਉੱਤੇ ਕਹਿੰਦੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁੱਤੇ ਪਏ ਸੀ। ਤੇ ਅੱਜ ਸਵੇਰੇ ਹੁਣ ਉੱਠ ਕੇ ਸਵੇਰੇ ਉਹ ਜਿੰਨੇ ਵੀ ਉੱਥੇ ਬਾਰਡਰ ਏਜੰਟਸ ਤੇ ਪੈਟਰੋਲ ਏਜੰਟਸ ਆ, ਉਹਨਾਂ ਨੂੰ ਫੇਸ ਕਰਨਗੇ। ਸਿਓਡਾਰਡ ਓਰੇਜ਼ ਜੋ ਮਾਈਗ੍ਰੈਂਟ ਸ਼ੈਲਟਰ ਆ, ਉਹ ਹਾਫ ਫੁੱਲ ਆ। ਉਹਦੇ ਕੋਲ ਹੁਣ 1600 ਲੋਕ ਹੀ ਹੈਗੇ ਆ, ਕਿਉਂ ਕਈ ਲੋਕਾਂ ਨੂੰ CBP ਵਾਲਿਆਂ ਨੇ ਛੱਡ ਵੀ ਦਿੱਤਾ ਸੀ। ਐਡਵੋਕੇਟ ਗਰੁੱਪਸ ਨੇ ਲਾ ਸੂਟਸ ਫਾਈਲ ਕੀਤੇ ਆ। ACLU ਨੇ ਵੀ ਲਾ ਸੂਟ ਫਾਈਲ ਕੀਤੇ ਆ ਵੀ ਜਿਹੜਾ ਨਵਾਂ 42 ਦੀ ਜਗ੍ਹਾ ਟਾਈਟਲ 8 ਹੋਣਾ ਆ, ਉਹਦੇ ਵੀ ਉਹ ਲਾਗੂ ਨਹੀਂ ਹੋਣਾ ਚਾਹੀਦਾ ਹੈਗਾ। ਫਲੋਰੀਡਾ ਦੇ ਵਿੱਚ ਜਿਹੜਾ ਇੱਕ ਲਾਅ ਪਾਸ ਕੀਤਾ ਗਿਆ ਹੈਗਾ, ਰਾਈਟਸ ਗਰੁੱਪਸ ਨੇ ਕਿਹਾ ਵੀ ਇਹ ਤਾਂ ਸੇਮ ਉਹੀ ਰੂਲ ਲਾਗੂ ਕਰਨ ਜਾ ਰਹੇ ਆ ਜੋ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਹੋਏ ਸੀਗੇ। US ਦੇ ਹੋਮਲੈਂਡ ਸਿਕਿਉਰਿਟੀ ਅਲੈਜੈਂਡਰੋ ਮੈਰਕਸ ਨੇ ਬਾਈਡਨ ਹੁਣਾਂ ਦੇ ਜੋ ਰੈਗੂਲੇਸ਼ਨਸ ਆ ਨਵੇਂ ਟਾਈਟਲ 8 ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਡਿਫੈਂਡ ਕੀਤਾ ਹੈ। ਅੱਜ ਸਵੇਰੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਆ। ਕੱਲ ਘੱਟੋ ਘੱਟ 3-4 ਵਾਰ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨੀ ਪ੍ਰੈਸ ਕਾਨਫਰੰਸ ਤੇ ਇੰਟਰਵਿਊਜ਼ ਵੀ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਜੋ ਟ੍ਰਾਂਜੀਸ਼ਨ ਹੋ ਰਿਹਾ ਇਹ ਬੜਾ ਟਫ ਹੋਊਗਾ, ਕਿਉਂਕਿ 10-11 ਹਜ਼ਾਰ ਬੰਦਿਆਂ ਨੂੰ ਹੈਂਡਲ ਕਰਨਾ ਤਾਂ ਜੋ 20,000 ਦੇ ਕਰੀਬ ਬਾਰਡਰ ਪੈਟਰੋਲ ਏਜੰਟਸ ਹੈਗੇ ਆ ਉਹਨਾਂ ਲਈ ਸੌਖਾ ਆ। ਪਰ ਜੇ ਨੰਬਰ 13-14 ਹਜ਼ਾਰ ਤੋਂ ਵੱਧ ਜਾਂਦਾ ਤਾਂ ਫੇਰ ਬਹੁਤ ਵੱਡੀ ਇਹ ਮੈਸ ਹੋਊਗੀ। ਮੈਟਾਮੋਰੋਸ ਮੈਕਸੀਕੋ ਜੋ ਰੀਓ ਗ੍ਰਾਂਡੇ ਰਿਵਰ ਦੇ ਦੂਸਰੇ ਪਾਸੇ ਹੈਗਾ ਆ, ਉੱਥੋਂ ਲੋਕ ਬਹੁਤ ਕ੍ਰਾਸ ਕਰ ਰਹੇ ਹੈਗੇ ਆ। ਬਰਾਊਨਸਵਿਲ ਟੈਕਸਸ ਵਾਲਾ ਜੋ ਏਰੀਆ ਆ, ਉੱਥੋਂ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਕ੍ਰਾਸ ਕਰ ਰਹੇ ਹੈਗੇ ਆ। ਜੀ ਬਿਲਕੁਲ। ਕਹਿੰਦੇ ਵੀ ਤੂਫਾਨ ਤੋਂ ਪਹਿਲਾਂ ਵਾਲੀ ਜਿਹੜੀ ਸ਼ਾਂਤੀ ਆ ਕਈ ਸ਼ਹਿਰਾਂ ਦੇ ਉੱਤੇ ਉੱਥੇ ਬਣੀ ਪਈ ਆ।
ਇਹ ਨਹੀਂ ਆ ਵੀ ਬਾਰਡਰ ਪਹਿਲੋਂ ਨਹੀਂ ਸੀ ਕ੍ਰਾਸ ਹੁੰਦਾ, ਬਾਰਡਰ ਪਹਿਲੋਂ ਵੀ ਕ੍ਰਾਸ ਹੋ ਰਿਹਾ ਸੀ। ਜਿੰਨੇ ਦੇਖੋ ਸਿੱਧਾ ਅਸਾਈਲਮ ਦੀ ਮੰਗ ਨਹੀਂ ਕਰਨੀ, ਉਹਦੇ ਲਈ ਤਾਂ ਬਾਰਡਰ ਪਹਿਲਾਂ ਵੀ ਉੱਦਾਂ ਦਾ ਸੀ, ਹੁਣ ਵੀ ਉੱਦਾਂ ਦਾ ਆ। ਹੁਣ ਇਹ ਆ ਵੀ ਜਿਨ੍ਹਾਂ ਨੇ ਅਸਾਈਲਮ ਦੀ ਆਉਂਦਿਆਂ ਹੀ ਮੰਗ ਕਰਨੀ ਆ, ਉਹਨਾਂ ਦੇ ਲਈ ਇਹ ਜਿਹੜਾ ਟਾਈਟਲ 42 ਜਿਹੜਾ ਖਤਮ ਹੋ ਕੇ ਟਾਈਟਲ 8 ਆਇਆ ਆ, ਉਸ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਰਿਹਾ ਹੈ। ਟਾਈਟਲ 42 ਦੇ ਤਹਿਤ ਜੇ ਕਿਸੇ ਨੇ ਅਸਾਈਲਮ ਦੇ ਲਈ ਅਪਲਾਈ ਕਰਨਾ ਸੀ ਤਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਵੇਟ ਕਰਨੀ ਪੈਣੀ ਸੀ, ਜਦੋਂ ਤੱਕ ਉਹਨਾਂ ਦੀ ਹੀਅਰਿੰਗ ਆਉਣੀ ਸੀ। CBP ਦੀ ਜਿਹੜੀ ਐਪ ਆ ਉਸ ਦੇ ਜ਼ਰੀਏ ਹੀਅਰਿੰਗ ਦੇ ਲਈ ਉਹ ਅਪਲਾਈ ਕਰ ਸਕਦੇ ਸੀਗੇ। ਹੁਣ ਟਾਈਟਲ 42 ਖਤਮ ਹੋਣ ਦੇ ਨਾਲ ਜਿਹੜਾ ਆ ਕੋਈ ਵੀ ਅਮਰੀਕਾ 'ਚ ਦਾਖਲ ਹੁੰਦਾ ਆ, ਉਸ ਨੂੰ ਹੁਣ ਮੈਕਸੀਕੋ ਦੇ ਵਿੱਚ ਵੇਟ ਨਹੀਂ ਕਰਨੀ ਪੈਣੀ, ਜਿਹੜਾ ਆ ਕੇ ਸਿੱਧਾ ਅਸਾਈਲਮ ਦੀ ਮੰਗ ਕਰਦਾ ਆ। ਉੱਥੇ ਜਿਹੜੇ CBP ਦੇ ਅਫਸਰ ਨੇ ਉਹ ਉਹਨਾਂ ਨੂੰ ਪ੍ਰੋਸੈਸ ਕਰਨਗੇ। ਪ੍ਰੋਸੈਸਿੰਗ ਤੋਂ ਬਾਅਦ ਦੇ ਵਿੱਚ ਉਹ ਦੇਖਣਗੇ ਵੀ ਇਹਦਾ ਅਸਾਈਲਮ ਦਾ ਜਿਹੜਾ ਕਲੇਮ ਆ ਵਾਜਿਬ ਆ ਜਾਂ ਨਹੀਂ ਆ। ਜੇ ਨਹੀਂ ਵਾਜਿਬ ਤਾਂ ਉਹਨਾਂ ਨੂੰ ਐਕਸਪੈਡਾਈਟਲੀ ਡਿਪੋਰਟ ਕੀਤਾ ਜਾ ਸਕਦਾ ਆ, ਅਤੇ ਜੇ ਉਹਦਾ ਅਸਾਈਲਮ ਦਾ ਉਹਨਾਂ ਨੂੰ ਲੱਗਦਾ ਆ ਇੰਟਰਵਿਊ ਦੇ ਆਧਾਰ 'ਤੇ ਵੀ ਇਹ ਠੀਕ ਆ, ਤਾਂ ਉਸ ਨੂੰ ਫਿਰ ਅੱਗੇ ਆਈਦਰ ਡਿਟੈਂਸ਼ਨ ਸੈਂਟਰ 'ਚ ਜਾਂ ਬੌਂਡ ਦੇ ਉੱਤੇ ਅੰਦਰ ਰੱਖਿਆ ਜਾ ਸਕਦਾ। ਹੋਰ ਵੱਖ-ਵੱਖ ਜਿਹੜੇ ਪ੍ਰੋਸੀਜਰ ਉਹ ਹੋਣਗੇ। ਪਰ ਸਥਿਤੀ ਇੱਥੇ ਇੱਦਾਂ ਹੈ ਵੀ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ 10,000 ਤੋਂ ਵੱਧ ਲੋਕ ਐਵਰੀਡੇ, 11,000 ਲੋਕ ਐਵਰੀਡੇ CBP ਦੇ ਨਾਲ ਉਹ ਉਹਨਾਂ ਨੂੰ ਡਿਟੇਨ ਕਰ ਰਹੇ ਆ ਜਾਂ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਕਰ ਰਹੇ ਆ। ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹ ਐਟ ਕਪੈਸਿਟੀ ਜਿਹੜੇ ਉਹ ਚੱਲ ਰਹੇ ਆ। ਸੋ ਸਥਿਤੀ ਇਸ ਚੀਜ਼ ਨੂੰ ਲੈ ਕੇ ਜਿਹੜੀ ਵੱਡੀ ਪ੍ਰੋਬਲਮ ਜਿਹੜੀ ਉਹ ਬਣੂਗੀ ਵੀ ਅੱਗੇ ਬਣਨਾ ਕੀ ਆ। ਫਿਰ ਤਸਵੀਰਾਂ ਸਭ ਨੂੰ ਹੀ ਪਤਾ ਵੀ ਕਿੱਦਾਂ ਦੀਆਂ ਆਉਂਦੀਆਂ ਹੁੰਦੀਆਂ ਆ। ਉਹ ਲਿਸ਼ਕਣੀ ਜੀ ਇੱਕ ਚਾਦਰ ਦੇ ਕੇ ਜੇਲ੍ਹਾਂ ਦੇ ਵਿੱਚ ਇੱਦਾਂ ਹੁੰਦਾ ਹੈ ਵੀ ਡੱਕ ਕੇ ਲੋਕਾਂ ਨੂੰ ਰੱਖਿਆ ਹੁੰਦਾ ਆ, ਅਤੇ ਫਿਰ ਉਹ ਇੱਕ ਵੱਖਰਾ ਵਿਵਾਦ ਜਿਹੜਾ ਆ ਉਹ ਜੁੜ ਜਾਂਦਾ ਆ। ਸੋ ਉਹੀ ਚੀਜ਼ਾਂ ਪਹਿਲੇ ਪ੍ਰਸ਼ਾਸਨ 'ਚ ਹੋਈਆਂ, ਉਹੀ ਚੀਜ਼ਾਂ ਹੁਣ ਸੇਮ ਇਸ ਪ੍ਰਸ਼ਾਸਨ ਦੇ ਵਿੱਚ ਹੋਈਆਂ। ਸਕੱਤਰ ਜਿਹੜੇ ਅਲਹੈਂਦਰੋ ਮਾਯੋਰਕਸ ਆ, ਉਹ ਟਵਿੱਟਰ ਦੇ ਉੱਤੇ ਕਹਿ ਰਹੇ ਨੇ ਬਾਰ-ਬਾਰ, ਭਾਈ ਉਹ ਜਿਹੜੇ ਉੱਥੇ ਬਾਰਡਰ 'ਤੇ ਬੈਠੇ ਉਹਨਾਂ ਨੇ ਟਵਿੱਟਰ ਥੋੜ੍ਹੀ ਦੇਖਣਾ ਤੁਹਾਡਾ, ਵੀ ਤੁਸੀਂ ਟਵਿੱਟਰ 'ਤੇ ਕਹਿ ਰਹੇ ਆ ਵੀ ਅਸੀਂ ਜਿਹੜਾ ਵੀ ਬਾਰਡਰ ਦੇ ਉੱਤੇ ਆਊਗਾ ਉਹਨੂੰ ਲਾਫੁਲ ਪਾਥਵੇ ਦੇ ਜ਼ਰੀਏ ਜਿਹੜਾ ਨਹੀਂ ਆਇਆ ਤਾਂ ਉਹ ਅਸਾਈਲਮ ਦੇ ਲਈ ਇਨਐਲੀਜੀਬਲ ਹੋਊਗਾ। ਕਹਿੰਦੇ ਵੀ ਅਸੀਂ ਹਿਊਮਨਲੀ ਪ੍ਰੋਸੈਸ ਦੇ ਲਈ ਤਿਆਰ ਹਾਂ। ਜਿਨ੍ਹਾਂ ਦਾ ਕੋਈ ਲੀਗਲ ਬੇਸਿਸ ਨਹੀਂ ਬਣਦਾ US ਦੇ ਵਿੱਚ ਆਉਣ ਦਾ, ਉਹਨਾਂ ਨੂੰ ਉੱਥੋਂ ਰਿਮੂਵ ਕੀਤਾ ਜਾਊਗਾ। 24,000 ਬਾਰਡਰ ਪੈਟਰੋਲ ਏਜੰਟ ਤੇ ਆਫਿਸਰ ਸਾਊਥ ਵੈਸਟ ਬਾਰਡਰ ਦੇ ਉੱਤੇ ਲੱਗੇ ਹੋਏ ਨੇ, ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਰੋਜ਼ਾਨਾ ਆ ਕੇ ਅਸਾਈਲਮ ਦੀ ਮੰਗ ਕਰ ਰਹੇ ਆ। ਜਿਨ੍ਹਾਂ ਨੇ ਬਾਰਡਰ ਟੱਪ ਕੇ ਉੱਦਾਂ ਹੀ ਲੰਘ ਜਾਣਾ ਬਗੈਰ ਕਿਸੇ ਦੇ ਹੱਥੇ ਆਏ, ਉਹ ਆંકੜੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਆ। ਉਹ ਸਭ ਹਵਾਈ ਤੀਰ ਨੇ, ਵੀ ਕੋਈ ਕਹਿ ਸਕਦਾ ਵੀ ਉਹ ਲੱਖ ਹੋ ਸਕਦੇ ਆ, 2 ਲੱਖ ਹੋ ਸਕਦੇ ਆ, ਹਜ਼ਾਰਾਂ 'ਚ ਹੋ ਸਕਦੇ ਆ। ਉਹ ਆંકੜਾ ਕੁਛ ਵੀ ਜਿਹੜਾ ਉਹ ਹੋ ਸਕਦਾ ਆ। ਇਸ ਟਾਈਮ ਅਮਰੀਕਾ ਦੇ ਫੌਜੀਆਂ ਨੂੰ 1,500 ਫੌਜੀਆਂ ਨੂੰ ਤੈਨਾਤ ਕੀਤਾ ਹੋਇਆ ਆ ਬਾਰਡਰ ਦੇ ਨਾਲ, ਬਾਰਡਰ ਦੇ ਉੱਤੇ, ਜਿੱਥੇ CBP ਦੀ ਇਹ ਮਦਦ ਕਰਨਗੇ। ਬਾਰਡਰ ਪੈਟਰੋਲ ਏਜੰਟਸ ਦੇ ਕੋਲ ਜਿਹੜੇ ਅਧਿਕਾਰ ਆ ਉਹ ਫੌਜ ਦੇ ਕੋਲ ਤਾਂ ਨਹੀਂ, ਪਰ ਉਹਨਾਂ ਨੂੰ ਟਰਾਂਸਪੋਰਟੇਸ਼ਨ ਦੇ ਵਿੱਚ, ਹੋਰ ਐਡਮਿਨਿਸਟ੍ਰੇਟਿਵ ਪ੍ਰੋਸੈਸਿਸ ਦੇ ਵਿੱਚ ਫੌਜ ਜਿਹੜੀ ਆ ਉਹ ਮਦਦ ਕਰੇਗੀ। ਉੱਧਰ ਨਾਲ ਦੇ ਨਾਲ ਜਿਹੜੇ ਕੁਝ ਸੂਬਿਆਂ ਨੇ ਆਪਣੇ ਲੋਕਲ ਤੌਰ ਦੇ ਉੱਤੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵੀ ਉੱਥੇ ਐਕਟੀਵੇਟ ਕੀਤਾ ਹੈਗਾ ਆ। ਸੋ ਕਿਹਾ ਜਾ ਰਿਹਾ ਸੀ 65,000 ਤੋਂ ਵੱਧ ਲੋਕ ਇੰਤਜ਼ਾਰ ਕਰ ਰਹੇ ਆ। ਇਹ ਆંકੜਾ ਵੱਧ ਵੀ ਜਿਹੜਾ ਹੋ ਸਕਦਾ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਸੋ ਟਾਈਟਲ 8 ਦੇ ਤਹਿਤ ਜਿਹੜਾ ਕਿਸੇ ਦਾ ਅਸਾਈਲਮ ਦਾ ਕਹਿ ਲਓ ਵੀ ਕਲੇਮ ਆ ਉਹ ਠੀਕ ਨਹੀਂ ਆ, ਜਾਂ ਉਹਨਾਂ ਨੂੰ ਲੱਗਦਾ ਵੀ ਗਲਤ ਆ, ਤਾਂ ਉਹ ਐਕਸਪੈਡਾਈਟਲੀ ਉਹਨਾਂ ਨੂੰ ਤੇਜ਼ੀ ਦੇ ਨਾਲ ਬੇਸਿਕਲੀ ਡਿਪੋਰਟ ਕੀਤਾ ਜਾ ਸਕਦਾ ਹੈ। ਪਰਸੋਂ ਬਾਈਡਨ ਪ੍ਰਸ਼ਾਸਨ ਨੇ LA ਟਾਈਮਜ਼ ਰਿਪੋਰਟ ਕਰਦਾ ਆ ਵੀ ਉਹਨਾਂ ਨੇ ਜਿਹੜਾ ਫਾਈਨਲ ਰੂਲ ਮੇਕਿੰਗ ਉਸ ਨੂੰ ਫਾਈਨਲ ਕਰ ਦਿੱਤਾ ਵੀ ਜਿਹੜਾ ਵੀ ਅਮਰੀਕਾ 'ਚ ਦਾਖਲ ਹੋ ਰਿਹਾ ਆ, ਅਸਾਈਲਮ ਦੀ ਮੰਗ ਕਰ ਰਿਹਾ ਆ, ਜੇ ਉਹ ਲੀਗਲੀ ਨਹੀਂ ਆ, ਤੇ ਜਾਂ ਉਹਨਾਂ ਨੇ ਦੂਜੇ ਮੁਲਕ ਜਿਹੜੇ ਜ਼ਰੀਏ ਆ ਰਿਹਾ ਆ ਉੱਥੇ ਅਪਲਾਈ ਨਹੀਂ ਕੀਤਾ, ਉੱਥੋਂ ਰਿਜੈਕਟ ਨਹੀਂ ਹੋਇਆ, ਤਾਂ ਇੱਥੇ ਅਸਾਈਲਮ ਦੀ ਜਿਹੜੀ ਉਹਦੀ ਮੰਗ ਆ ਉਸ ਨੂੰ ਖਾਰਜ ਕਰ ਦਿੱਤਾ ਜਾਊਗਾ। ਇਸ ਦੇ ਉਲਟ ACLU ਨੇ ਆਲਰੇਡੀ ਲਾਸੂਟ ਜਿਹੜਾ ਆ ਉਹ ਫਾਈਲ ਕਰ ਦਿੱਤਾ। ਕਹਿੰਦੇ ਵੀ ਇਹ ਜਿਹੜੇ ਅਸਾਈਲਮ ਸੀਕਰਸ ਦੇ ਲਈ ਔਖਾ ਜਿਹੜਾ ਉਹ ਹੋਊਗਾ। ਸੋ ਸਥਿਤੀ ਦਿਨ ਬ ਦਿਨ ਜਿਹੜੀ ਆ ਇਹ ਬਦਲ ਰਹੀ ਆ। ਅੱਜ ਅਜੇ ਪਹਿਲੇ ਹੀ ਜਿਹੜੇ ਹਰਜੋਤ ਸਿੰਘ ਜੀ ਅਜੇ 10-12 ਘੰਟੇ ਹੋਏ ਆ ਟਾਈਟਲ 42 ਖਤਮ ਹੋਏ ਨੂੰ, ਸ਼ਾਮ ਤੱਕ, ਕੱਲ੍ਹ ਤੱਕ ਹੋਰ ਨਵੀਆਂ ਰਿਪੋਰਟਸ, ਨਵੀਆਂ ਚੀਜ਼ਾਂ ਜਿਹੜੀਆਂ ਪਤਾ ਲੱਗਣਗੀਆਂ, ਪਰ ਬਾਰਡਰ ਦੇ ਉੱਤੇ ਜਿਹੜਾ ਕ੍ਰਾਈਸਿਸ ਆ ਉਹ ਬਰਕਰਾਰ ਆ। ਜੀ, ਇੱਕ ਫੈਡਰਲ ਜੱਜ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਹ ਜੋ ਸਾਰਾ ਹੈਗਾ ਆ
ਰੂਲ ਉਸ ਨੂੰ ਬਲੌਕ ਕਰ ਦਿੱਤਾ ਹੈ ਵੀ ਮਾਈਗ੍ਰੈਂਟਸ ਨੂੰ ਜੋ ਰਿਲੀਜ਼ ਕਰਨਾ ਹੈਗਾ ਆ ਵਿਦਆਊਟ ਕੋਰਟ ਡੇਟ। ਉਹ ਕਹਿੰਦੇ ਵੀ ਕਿਉਂਕਿ ਇੰਨਾ ਜ਼ਿਆਦਾ ਰਸ਼ ਪੈਣਾ ਸੀ, ਸੀਬੀਵੀ ਵਾਲੇ ਸੋਚਦੇ ਸੀ ਵੀ ਕੁਝ ਲੋਕਾਂ ਨੂੰ ਜਿਨ੍ਹਾਂ ਦੀ ਵੈਟਿੰਗ ਕਰਨਗੇ ਉਹਨਾਂ ਨੂੰ ਬਿਨਾਂ ਡੇਟ ਦਿੱਤੇ ਹੋਏ ਛੱਡ ਦਿੱਤਾ ਜਾਊਗਾ, ਵੀ ਬਾਅਦ ਚ ਜਾ ਕੇ ਉਹ ਡੇਟ ਲੈ ਸਕਦੇ ਆ। ਜੱਜ ਟੀ ਕੈਂਟ ਵੈਦਰਲ 2 ਇਹਨਾਂ ਨੇ ਰੀਸਟੇਨਿੰਗ ਆਰਡਰ ਲਾਤਾ ਵੀ ਨਹੀਂ, ਉਸ ਤੋਂ ਬਿਨਾਂ ਨਹੀਂ ਛੱਡ ਸਕਦੇ, ਤੁਹਾਨੂੰ ਜਿਹੜੀ ਕੋਰਟ ਡੇਟ ਆ ਉਹ ਦੇਣੀ ਅਨਾਉਂਸ ਪੈਣੀ ਹੈ। ਕਰਨੀ ਪਊਗੀ, ਉਹ ਉਹਨਾਂ ਨੂੰ ਦੇਣੀ ਪਊਗੀ। ਤੇ ਟਾਈਟਲ 8 ਨੇ ਆਲਰੇਡੀ ਟੇਕ ਓਵਰ ਕਰ ਲਿਆ ਹੈ ਟਾਈਟਲ 42 ਨੂੰ, ਜਿਹਦੇ ਵਿੱਚ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ, ਪਰ ਨਾਲ ਦੀ ਨਾਲ ਬਹੁਤ ਪਾਵਰ ਵੀ ਆ ਇਹਨਾਂ ਨੂੰ ਡਿਪੋਰਟ ਕਰਨ ਦੇ ਲਈ। 11,000 ਦੇ ਕਰੀਬ ਮਾਈਗ੍ਰੈਂਟਸ ਮੰਡੇ ਤੇ ਟਿਊਜ਼ਡੇ ਫੜੇ ਗਏ ਸੀ, ਫੜ ਕੇ ਛੱਡੇ ਗਏ ਸੀ, ਤੇ 13,000 ਤੋਂ 14,000 ਦੇ ਕਰੀਬ ਕਹਿੰਦੇ ਪਈ ਕੱਲ ਤੇ ਅੱਜ ਹੋ ਸਕਦੇ ਆ। ਇਹ ਬਾਰਡਰ ਪੈਟਰੋਲ ਦੇ ਜੋ ਚੀਫ ਰਾਹੁਲ ਔਰਟੇਜ਼ ਆ, ਉਹਨਾਂ ਨੇ ਇਹ ਕਿਹਾ ਆ, ਪਰ ਇਹ ਇੱਕ ਵੱਡੀ ਪ੍ਰੋਬਲਮ ਵੀ ਹੋ ਸਕਦੀ ਹੈ, ਜ਼ਿਆਦਾ ਨੰਬਰ ਹੈ। ਮੈਕਸੀਕੋ ਦੇ ਫੋਰਨ ਮਿਨਿਸਟਰ ਮਾਰਸੈਲੋ ਇਬਰਾਡ ਨੇ ਇਹ ਕਿਹਾ ਆ ਕਿ ਯੂਐਸ ਨੇ 1 ਲੱਖ ਦੇ ਕਰੀਬ ਵੀਜ਼ੇ ਜਿਹੜੇ ਆ ਮਾਈਗ੍ਰੈਂਟਸ ਨੂੰ ਵੈਨਜ਼ੂਏਲਾ, ਕਿਊਬਾ, ਨਿਕਾਰਾਗੁਆ, ਹੇਤੀ ਇਹਨਾਂ ਦੇ ਥਰੂ ਆਨਲਾਈਨ ਜਿਹੜੇ ਦਿੱਤੇ ਹੈਗੇ ਆ। ਸੋ ਐਬਰਾਡ ਕਹਿੰਦੇ ਵੀ ਅਸੀਂ ਜਿਹੜੀ ਸਾਡੀ ਸਰਕਾਰ ਆ ਉਹ ਜੋ ਕੁਝ ਆਨਲਾਈਨ ਕਰ ਸਕਦੀ ਆ ਉਹ ਆਪਾਂ ਕਰ ਰਹੇ ਹੈਗੇ ਆ। ਵੀਰਵਾਰ ਨੂੰ ਵੀ 10,000 ਲੋਕਾਂ ਨੂੰ ਫੜਿਆ ਗਿਆ ਸੀ ਬਾਰਡਰ ਦੇ ਉੱਤੇ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ। ਗਲੋਬਲ ਰਿਫਿਊਜੀ ਆਰਗੇਨਾਈਜੇਸ਼ਨਸ ਨੇ ਕੰਸਰਨ ਕੀਤਾ ਹੈ ਯੂਨਾਈਟਿਡ ਨੇਸ਼ਨ ਰਿਫਿਊਜੀ ਏਜੰਸੀ ਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ। ਉਹਨਾਂ ਨੇ ਕਿਹਾ ਆ ਵੀ ਇਹ ਜੋ ਟਾਈਟਲ 40 ਐਂਡ ਹੋ ਰਿਹਾ, ਉਹਦੀ ਜਗ੍ਹਾ ਜਿਹੜਾ ਨਵਾਂ ਟਾਈਟਲ ਲਾ ਰਹੇ ਆ, ਇਹ ਸਹੀ ਨਹੀਂ ਹੈ, ਐਕਸੈਪਟੇਬਲ ਨਹੀਂ ਹੈਗਾ। ਤੇ ਮੀਂਹ ਪੈਣ ਦੇ ਵੀ ਕਾਫੀ ਅਸਾਰ ਆ ਉਸ ਏਰੀਏ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨੈਸ਼ਨਲ ਵੈਦਰ ਸਰਵਿਸ ਫੋਰਕਾਸਟ ਨੇ ਦੱਸਿਆ ਵੀ ਐਕਸੈਸਿਵ ਰੇਨ ਹੋਣੀ ਹੈਗੀ ਆ। ਟੈਕਸਸ ਦਾ ਜੋ ਬਾਰਡਰ ਹੈਗਾ ਰੀਓ ਗ੍ਰਾਂਡੇ ਏਰੀਏ ਵਾਲਾ, ਤੇ ਦੂਸਰੇ ਪਾਸੇ ਰੀਓ ਗ੍ਰਾਂਡੇ ਜੋ ਦਰਿਆ ਆ ਉਹਦੇ ਵਿੱਚ ਹੋਰ ਵੀ ਪਾਣੀ ਆ। ਆਫੀਸ਼ੀਅਲਸ ਜੋ ਲਾ ਐਨਫੋਰਸਮੈਂਟ ਆਫੀਸਰਸ ਆ ਉਹ ਕਹਿੰਦੇ ਵੀ ਅਸੀਂ ਆਲਰੇਡੀ ਤਿਆਰ ਹੋ ਰਹੇ ਆ। ਕਵੇਲੋ ਡੈਮ ਜੋ ਕਿ 100 ਮੀਲ ਨਾਰਥ ਆਫ ਐਲ ਪਾਸੋ ਆ, ਉੱਥੋਂ ਪਾਣੀ ਇਸ ਦਰਿਆ ਦੇ ਵਿੱਚ ਛੱਡਿਆ ਜਾਊਗਾ ਤਾਂ ਕਿ ਜੋ ਪਾਣੀ ਆ ਉਹ ਜ਼ਿਆਦਾ ਹੋਵੇ, ਤੇ ਦੂਸਰੀ ਸਾਈਡ ਜੋ ਮੈਕਸੀਕੋ ਵਾਲੀ ਸਾਈਡ ਦੇ ਉੱਤੇ ਫੈਂਸ ਲੱਗੀ ਹੋਈ ਆ, ਉੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਈਨ ਲਾਏ ਗਏ ਆ ਵੀ ਇਹਦੇ ਵਿੱਚੋਂ ਲੰਘਣਾ ਖਤਰਨਾਕ ਆ, ਉਹਦੇ ਚ ਡੁੱਬ ਸਕਦੇ ਆ, ਮਰ ਸਕਦੇ ਹੈਗੇ ਆ। ਸੋ ਕਾਫੀ ਕੁਝ ਜਿਹੜਾ ਆ ਇਹਦੇ ਸੰਬੰਧ ਦੇ ਵਿੱਚ ਚੱਲ ਰਿਹਾ, ਕਈ ਪਾਸਿਆਂ ਤੋਂ ਜੋ ਪ੍ਰੈਸ਼ਰ ਆ ਪੈ ਰਿਹਾ। ਦੂਸਰੇ ਪਾਸੇ ਹਾਊਸ ਰਿਪਬਲਿਕਨਸ ਨੇ ਇੱਕ ਨਵਾਂ ਬਿੱਲ ਕੱਲ ਜੋ ਪਾਸ ਕਰ ਦਿੱਤਾ ਹੈਗਾ ਆ। ਉਹਦੇ ਮੁਤਾਬਕ ਨਵੀਆਂ ਰੀਸਟ੍ਰਿਕਸ਼ਨਸ ਲਾਈਆਂ ਗਈਆਂ ਆ ਅਸਾਈਲਮ ਸੀਕਰਸ ਦੇ ਉੱਤੇ, ਤਾਂ ਕਿ ਕਾਫੀ ਸਖਤੀ ਹੋਊਗੀ ਪੋਲੀਟੀਕਲ ਅਸਾਈਲਮ ਲੈਣਾ। ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਉਹ ਉਸ ਬਿੱਲ ਨੂੰ ਵੀਟੋ ਕਰ ਦੇਣਗੇ, ਕਿਉਂਕਿ ਜੋ ਕਾਂਗਰਸ ਆ ਉਹਦੇ ਵਿੱਚ ਡੈਮੋਕ੍ਰੇਟਸ ਨਾਲੋਂ ਰਿਪਬਲਿਕਨਸ ਦੀ ਗਿਣਤੀ ਜ਼ਿਆਦਾ ਆ, ਤੇ ਜੋ ਰਿਪਬਲਿਕਨਸ ਨੇ ਮਕਾਰਤੀ ਹੁਣੀ ਬਿੱਲ ਲੈ ਕੇ ਆਏ ਆ ਉਹ 219 ਦੇ ਮੁਕਾਬਲੇ 213 ਦੇ ਨਾਲ ਪਾਸ ਹੋ ਗਿਆ ਆ। ਉਹ ਤੋਂ ਬਾਅਦ ਫਿਰ ਸੈਨੇਟ 'ਚ ਵੀ ਜਾਣਾ ਆ, ਤੇ ਸੈਨੇਟ ਦੇ ਵਿੱਚ ਮੈਜੋਰਿਟੀ ਜੋ ਡੈਮੋਕ੍ਰੇਟਸ ਦੀ ਆ। ਸੋ ਕਾਫੀ ਕੁਝ ਜਿਹੜੀ ਚੀਜ਼ ਕਈ ਸੈਨੇਟਰ ਹੁਣ ਇਹ ਕਹਿ ਰਹੇ ਆ ਵੀ 2 ਸਾਲ ਤੋਂ ਵੱਧ ਦਾ ਸਮਾਂ ਸੀ ਟਾਈਟਲ 42 ਦੇ ਸੰਬੰਧ ਦੇ ਵਿੱਚ। ਮੌਜੂਦਾ ਸਰਕਾਰ ਤੇ ਰਿਪਬਲਿਕਨ ਦੋਨਾਂ ਨੂੰ ਸਮਾਂ ਬਹੁਤ ਲੰਮਾ ਸਮਾਂ ਸੀ ਇਮੀਗ੍ਰੇਸ਼ਨ ਦੇ ਉੱਤੇ ਵਰਕਆਊਟ ਕਰਨ ਦੇ ਲਈ। ਕਹਿੰਦੇ ਵੀ ਜੋ 2 ਸਾਲਾਂ ਦੇ ਵਿੱਚ ਪ੍ਰੈਸ ਕਾਨਫਰੰਸ ਜਾਂ ਇਮੀਗ੍ਰੇਸ਼ਨ ਦੀ ਬਾਬਤ ਗੱਲਬਾਤ ਕਰਨੀ ਸੀ ਉਹ ਸਾਰੇ ਚੁੱਪ ਰਹੇ। ਈਵਨ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਕਿਹਾ ਸੀ ਵੀ ਬਾਰਡਰ ਤੇ ਜਾ ਕੇ ਚੈੱਕ ਕਰਕੇ ਆਓ, ਕਾਫੀ ਲੰਮੇ ਸਮੇਂ ਬਾਅਦ ਗਏ ਵੀ ਤਾਂ ਇੱਕ ਅੱਧਾ ਦਿਨੇ ਜਾ ਕੇ ਆ ਗਏ, ਵੀ ਕਿਸੇ ਨੇ ਕੁਝ ਨਹੀਂ ਕੀਤਾ। ਪਰ ਪਿਛਲੇ ਹਫਤੇ ਤੋਂ ਹੁਣ ਹਰ ਕੋਈ, ਚਾਹੇ ਕੋਈ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ, ਹਰ ਕੋਈ ਉਹ ਇਮੀਗ੍ਰੇਸ਼ਨ ਦੇ ਉੱਤੇ ਇਸ ਟਾਈਮ ਦੇ ਗੱਲਬਾਤ ਕਰ ਰਿਹਾ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ, ਕਹਿੰਦੇ ਵੀ ਆਉਂਦੇ ਹੀ ਉਹਨੇ ਕਿਹਾ ਸੀ ਮੈਂ ਹਰ ਇੱਕ ਪਾਲਿਸੀ ਪ੍ਰੈਜ਼ੀਡੈਂਟ ਟਰੰਪ ਦੀ ਰਿਵਰਸ ਕਰ ਦਊਂਗਾ। ਕਹਿੰਦੇ ਹੁਣ ਉਹ ਸੇਮ ਪਾਲਿਸੀਆਂ ਜਿਹੜੀਆਂ ਆ ਉਹਨਾਂ ਨੇ ਉਹੀ ਹੁਣ ਲਾ ਦਿੱਤੀਆਂ ਹੈਗੀਆਂ। ਸੋ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਵੀ ਜੋ ਕਾਫੀ ਵਿਰੋਧ ਹੋ ਰਿਹਾ ਆ।
ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲਹੈਂਡਰੋ ਮੇਯੋਰਕਸ ਨੇ ਇਹ ਕਿਹਾ ਆ ਵੀ ਸਟੇਟ ਡਿਪਾਰਟਮੈਂਟ ਨੇ 100 ਦੇ ਕਰੀਬ ਰੀਜਨਲ ਪ੍ਰੋਸੈਸਿੰਗ ਸੈਂਟਰਸ ਜੋ ਵੈਸਟਰਨ ਹੈਮੀਸਫੀਅਰ ਦੇ ਵਿੱਚ ਸੈੱਟ ਕੀਤੇ ਆ, ਜਾਂ ਜਿਹੜੇ ਨਹੀਂ ਕੰਪਲੀਟ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਸੈੱਟ ਹੋ ਜੂਗੇ, ਤਾਂ ਕਿ ਆਨਲਾਈਨ ਪਲੇਟਫਾਰਮ ਜੋ ਮਾਈਗ੍ਰੇਂਟਸ ਅਸਾਈਲਮ ਦੇ ਲਈ ਅਪਲਾਈ ਕਰਦੇ ਆ ਉਹ ਇਹਨਾਂ ਦੇ ਥਰੂ ਕੀਤਾ ਜਾ ਸਕੇ। ਤੇ ਯੂਐਸ ਬਾਰਡਰ ਪੈਟਰੋਲ ਕਸਟਮ ਵਾਲੇ ਜੋ ਇਹ ਕਹਿੰਦੇ ਆ, ਜੋ ਨਵੀਂ ਰੂਲਿੰਗ ਫਲੋਰੀਡਾ ਦੇ ਵਿੱਚ ਹੋਈ ਹੈਗੀ ਆ, ਇੱਕ ਜੱਜ ਨੇ ਕੀਤੀ ਆ ਵੀ ਉਹ ਇੱਕ ਹਾਰਮਫੁਲ ਹੋਊਗੀ। ਇੱਕ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਆ ਵੀ ਇੱਕ ਬੱਸ ਭਰ ਕੇ ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ ਉਹਦੇ ਘਰ ਦੇ ਮੂਹਰੇ ਜੋ ਨਵੇਂ ਆਏ ਇਮੀਗ੍ਰੈਂਟਸ ਆ ਉਹਨਾਂ ਦੀ ਆਲਰੇਡੀ ਪਹੁੰਚ ਚੁੱਕੀ ਆ। 30 ਤੋਂ ਵੱਧ ਲੋਕ ਜਿਨ੍ਹਾਂ ਦੇ ਵਿੱਚ ਬੰਦੇ ਵੀ ਸੀ, ਬੀਬੀਆਂ ਵੀ ਸੀ, ਬੱਚੇ ਵੀ ਸੀ, ਮੋਸਟਲੀ ਵੈਨਜ਼ੂਏਲਾ ਤੋਂ ਜੋ ਕ੍ਰਾਸ ਕਰਕੇ ਆਏ ਸੀ, ਉਹਨਾਂ ਨੂੰ ਯੂਐਸ ਨੇਵਲ ਆਬਜ਼ਰਵੇਟਰੀ ਜੋ ਹੈਗੀ ਆ ਉਹਦੇ ਲਾਗੇ, ਤੇ ਕਮਲਾ ਹੈਰਿਸ ਉਹਨਾਂ ਦਾ ਜੋ ਘਰ ਆ ਉਹਦੇ ਲਾਗੇ ਉਹ ਡ੍ਰੌਪ ਕਰ ਦਿੱਤੇ ਗਏ ਹੈਗੇ ਆ। ਪਿਛਲੇ ਕਈ ਮਹੀਨਿਆਂ ਤੋਂ ਇਹ ਚੱਲ ਰਿਹਾ ਸੀ ਵੀ ਜਿਹੜੀਆਂ ਕਈ ਸਟੇਟਸ ਜਾਂ ਕਈ ਸ਼ਹਿਰ ਐਕਸੈਪਟ ਕਰ ਰਹੇ ਸੀ ਤੇ ਉੱਥੇ ਬੱਸਾਂ ਭਰ ਕੇ ਟੈਕਸਸ ਤੋਂ ਜਾ ਰਹੀਆਂ ਸੀਗੀਆਂ। ਸੋ ਇਹ ਕਮਲਾ ਹੈਰਿਸ ਉਹਨਾਂ ਦੇ ਘਰ ਦੀ ਜਿਹੜੀ ਆ ਲੇਟੈਸਟ ਨਿਊਜ਼ ਆਈ ਹੈਗੀ ਆ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਕਾਫੀ ਜਿਹੜੀ ਆ ਸਾਰਾ ਕੁਛ ਹੀ ਜੇ ਦੇਖਿਆ ਜਾਵੇ ਪੋਲਿਟਿਕਸ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ 4-5 ਦਿਨਾਂ ਤੋਂ ਇਮੀਗ੍ਰੇਸ਼ਨ ਹੀ ਜਿਹੜਾ ਆ ਮੇਨ ਮੁੱਦਾ ਬਣਿਆ ਹੋਇਆ ਹੈ। ਜੀ, ਜਿਹੜਾ ਬਿੱਲ ਇਹਨਾਂ ਨੇ ਹਾਊਸ 'ਚ ਪਾਸ ਕੀਤਾ ਆ ਉਹਦੇ ਵਿੱਚ ਹਰ ਇੱਕ ਅਸਾਈਲਮ ਦੇ ਉੱਤੇ ਬੈਨ ਦੀ ਉਹਨਾਂ ਨੇ ਐਡਵੋਕੇਸੀ ਕੀਤੀ ਆ ਵੀ ਸਾਰੇ ਹੀ ਅਸਾਈਲਮ ਆ ਉਹ ਬੈਨ ਕਰ ਦਿੱਤਾ ਜਾਵੇ। ਯੂਐਸ ਸੈਨੇਟ ਦੇ ਵਿੱਚ ਪਾਸ ਤਾਂ ਸ਼ਾਇਦ ਇਹ ਨਹੀਂ ਹੋਊਗਾ, ਪਰ ਰਿਪਬਲਿਕਨਸ ਇਸ ਟਾਈਮ ਚਾਹੁੰਦੇ ਆ ਵੀ ਹਰ ਤਰ੍ਹਾਂ ਦਾ ਜਿਹੜਾ ਅਸਾਈਲਮ ਆ ਉਹ ਬੈਨ ਹੋ ਜਾਵੇ। ਇਹਨਾਂ ਨੇ ਚਲੋ ਮੇ ਬੀ ਇਹੀ ਹੋਊਗਾ ਵੀ ਚੱਲ ਇਸੇ ਬਹਾਨੇ ਗੱਲਬਾਤ ਜਿਹੜੀ ਉਹ ਕਰਨਗੇ। ਕੱਲ ਕੈਵਿਨ ਮਕਾਰਥੀ ਇਸ ਤੋਂ ਬਾਅਦ ਚ ਪਾਸ ਕਰਨ ਤੋਂ ਬਾਅਦ ਕਹਿੰਦੇ ਆ ਵੀ ਡੈਟ ਨੈਗੋਸੀਏਸ਼ਨ ਦੇ ਤੇ ਤਾਂ ਪ੍ਰੈਜ਼ੀਡੈਂਟ ਬਾਈਡਨ ਨਹੀਂ ਜਿਹੜੇ ਗੱਲਬਾਤ ਕਰ ਰਹੇ, ਨੈਗੋਸ਼ੀਏਟ ਕਰ ਰਹੇ। ਸੋ ਮੇ ਬੀ ਇਹਦੇ ਉੱਤੇ ਕਰ ਲੈਂਦੇ, 2 ਸਾਲ ਪੂਰੇ ਸੀਗੇ, ਕੀਤਾ ਇਹਨਾਂ ਨੇ ਇਸ ਦੇ ਉੱਤੇ ਕੁਛ ਨਹੀਂ ਹੈਗਾ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਤੇ ਕੰਡਿਆਲੀਆਂ ਤਾਰਾਂ ਫੈਂਸ ਤਾਂ ਜਿਹੜੀ ਹੈਗੀ ਹੈ ਜਿਹਦੇ ਵਿੱਚੋਂ ਬੰਦੇ ਲੰਘ ਜਾਂਦੇ ਆ ਜਾਂ ਉੱਤੋਂ ਦੀ ਟੱਪ ਜਾਂਦੇ ਆ, ਉਸ ਤੋਂ ਬਾਅਦ ਚ ਜਿਹੜੇ ਫੌਜੀ ਆ ਉੱਥੇ ਕੰਡਿਆਲੀਆਂ ਤਾਰਾਂ ਇੰਸਟਾਲ ਕਰਦੇ ਹੋਏ ਨਜ਼ਰ ਆ ਰਹੇ ਆ ਬਾਰਡਰ ਦੇ ਇਨਸਾਈਡ। ਸੋ ਹੁਣ ਦੇਖੋ ਅੱਗੇ ਉੱਥੇ ਕਿੱਦਾਂ ਦੀ ਸਥਿਤੀ ਜਿਹੜੀ ਉਹ ਬਣਨੀ ਆ। ਪਰ ਬਹੁਤ ਜ਼ਿਆਦਾ ਕਹਿ ਲਓ ਵੀ ਹੱਲਾ ਗੱਲਾ, ਰੌਲਾ ਗੌਲਾ ਪੂਰਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਤੇ ਇਸ ਪੂਰੇ ਮਾਮਲੇ ਦੇ ਵਿੱਚ ਬਾਈਡਨ ਹੁਣਾਂ ਦੀ ਪੂਰੀ ਤੋਏ ਜਿਹੜੀ ਹੋ ਰਹੀ ਆ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਕਹਿਣ ਵਾਲੇ ਖਾਣ ਵਾਲੇ ਜਿਹੜੇ ਆ ਉਹ ਹੋਰ ਆ। ਵੀ ਪਹਿਲੋਂ ਕੁਝ ਹੋਰ ਕਹਿੰਦੇ ਰਹੇ ਤਾਂ ਹੁਣ ਜਿਹੜੀਆਂ ਪਾਲਿਸੀਜ਼ ਇਹ ਲੈ ਕੇ ਆ ਰਹੇ ਆ ਉਹ ਟੋਟਲੀ ਉਹਨਾਂ ਦੇ ਉਲਟਾ। ਸੋ ਸੇਮ ਉਹੀ ਚੀਜ਼ਾਂ ਕਰ ਰਹੇ ਆ ਜਿਸ ਦੇ ਲਈ ਇਹ ਟਰੰਪ ਪ੍ਰਸ਼ਾਸਨ ਨੂੰ, ਟਰੰਪ ਹੁਣਾਂ ਨੂੰ ਜਿਹੜੇ ਉਹ ਕੋਸਦੇ ਰਹੇ। ਸੋ ਇਹ ਆਪਾਂ ਤੁਹਾਡੇ ਨਾਲ ਸਾਰੀਆਂ ਜੋ ਕਿਉਂਕਿ ਅਪਡੇਟ ਬਹੁਤ ਹੋ ਰਹੀ ਆ, ਸਾਨੂੰ ਕਾਲਸ ਵੀ ਬਹੁਤ ਆਉਂਦੀਆਂ ਹੈ ਪੰਜਾਬੀ ਰੇਡੀਓ ਯੂਐਸਏ ਤੇ ਬਾਹਰਲੇ ਮੁਲਕਾਂ ਤੋਂ ਵੀ ਬਹੁਤ ਸਾਰੇ ਲੋਕ ਜੋ ਸਟਕ ਆ ਕਿਤੇ ਨਾ ਕਿਤੇ, ਉਹ ਕੀ ਹੋ ਰਿਹਾ ਮਿੰਟ ਬਾਈ ਮਿੰਟ ਜੋ ਇਨਫੋਰਮੇਸ਼ਨ ਆ ਇਹ ਚੇਂਜ ਹੋ ਰਹੀ ਆ। ਹੁਣ ਲੇਟੈਸਟ ਖਬਰ ਕੁਝ ਮਿੰਟ ਪਹਿਲਾਂ ਦੀ ਆ ਰਹੀ ਆ, ਲਾਸ ਐਂਜਲਸ ਟਾਈਮਸ ਨੇ ਨਵੀਂ ਇੱਕ ਰਿਪੋਰਟ ਜੋ ਰਿਸੀਵ ਕੀਤੀ ਆ। ਕਹਿੰਦੇ ਭਈ ਬਾਈਡਨ ਐਡਮਿਨਿਸਟ੍ਰੇਸ਼ਨ ਡਿਪੋਰਟੇਸ਼ਨ ਕਰਨ ਦੇ ਲਈ ਬਹੁਤ ਤੇਜ਼ੀ ਦੇ ਨਾਲ ਸਪੀਡ ਅਪ ਕਰ ਰਿਹਾ ਹੈ। ਕਹਿੰਦੇ ਵੀ ਜਿੰਨੇ ਵੀ ਅਸਾਈਲਮ ਸੀਕਰਸ ਹੈਗੇ ਆ ਉਹਨਾਂ ਨੂੰ ਆਪਣਾ ਅਟਾਰਨੀ ਲੈਣ ਦੇ ਲਈ 24 ਘੰਟੇ ਤੋਂ ਲੈ ਕੇ 48 ਘੰਟੇ ਦਾ ਹੀ ਸਮਾਂ ਦਿੱਤਾ ਗਿਆ ਆ। ਸੋ ਇਹ ਬੜਾ ਘੱਟ ਸਮਾਂ ਹੋਊਗਾ। ਇਹਦੇ ਵਿੱਚ ਕਹਿੰਦੇ ਪਈ ਜਿਹੜੀ ਉਹਨਾਂ ਦੀ ਫਸਟ ਇੰਟਰਵਿਊ ਹੋਣੀ ਆ ਜਦੋਂ ਹੀ ਫੜੇ ਜਾਂਦੇ ਆ ਬਾਰਡਰ ਤੋਂ, ਤੇ ਉਹਦੇ 'ਚ ਜੇ ਉਹਨਾਂ ਨੂੰ ਨਹੀਂ ਲੱਗਦਾ ਵੀ ਇਹ ਪੋਲੀਟੀਕਲ ਅਸਾਈਲਮ ਇਹਨਾਂ ਦਾ ਸਹੀ ਆ ਤੇ ਉੱਥੋਂ ਹੀ ਜਿਹੜਾ ਵਾਪਸ ਕੀਤਾ ਜਾ ਸਕਦਾ ਆ। ਸੋ ਇਹ ਲੇਟੈਸਟ ਇਹ ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤੀ ਆ ਵੀ ਇੱਕ ਸਰਕੂਲਰ ਜਾਰੀ ਕੀਤਾ ਗਿਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ, ਜਿੰਨੇ ਵੀ ਪੋਲੀਟੀਕਲ ਅਸਾਈਲਮ ਆਫੀਸਰਸ ਆ ਉਹਨਾਂ ਦੇ ਲਈ ਵੀ 24 ਤੋਂ 48 ਘੰਟੇ ਦੇ ਵਿੱਚ ਜੋ ਫੜੇ ਜਾਂਦੇ ਆ ਉਹਨਾਂ ਨੂੰ ਕਹੋ ਵੀ ਉਹ ਵਕੀਲਾਂ ਨਾਲ ਗੱਲਬਾਤ ਕਰੋ। ਪਰ ਇਹ ਸਾਰਾ ਕੁਝ ਪਤਾ ਨਹੀਂ ਕਿੰਨਾ ਕੁ ਸਹੀ ਆ, ਲਾਗੂ ਹੋਣਾ ਆ। ਜੋ ਮੀਡੀਆ ਦੇ ਵਿੱਚ ਆ ਰਿਹਾ ਆ, ਜੋ ਕ੍ਰੈਡੀਬਲ
ਸੋਰਸਸ ਆ, ਚਾਹੇ ਉਹ ਵਾਲ ਸਟਰੀਟ ਜਰਨਲ ਆ, ਵਾਸ਼ਿੰਗਟਨ ਪੋਸਟ ਆ, ਲਾਸ ਐਂਜਲਸ ਟਾਈਮਸ ਆ, ਇਹ ਸਾਰਿਆਂ 'ਚ ਜੋ ਖਬਰਾਂ ਆ ਰਹੀਆਂ ਉਹੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕੋਈ ਆਪਾਂ ਆਪਣੇ ਕੋਲੋਂ ਨਹੀਂ ਗੱਲਬਾਤ ਕਰ ਰਹੇ, ਨਾ ਹੀ ਕੋਈ ਕਿਸੇ ਇਮੀਗ੍ਰੇਸ਼ਨ ਅਟਾਰਨੀ ਕੋਲੋਂ। ਹੋਪਫੁਲੀ ਕੱਲ ਨੂੰ ਜਦੋਂ ਅਟਾਰਨੀ ਜੇ ਤਿਰਕੀਆਣਾ ਹੁਣੀ ਪ੍ਰੋਗਰਾਮ ਸਵੇਰੇ ਕਰਨਗੇ 10 ਵਜੇ, ਉਹਦੇ ਵਿੱਚ 9 ਵਜੇ, ਉਹਦੇ 'ਚ ਜੋ ਕੀ ਕੁਝ ਬਿਲਕੁਲ ਅਪਡੇਟ ਹੋਈ ਆ ਉਹ ਵੀ ਆਪਾਂ ਉਸ ਟਾਈਮ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਚੇਂਜਸ ਬਹੁਤ ਜਲਦੀ ਦੇ ਨਾਲ ਆ ਰਹੀਆਂ। ਹੋ ਸਕਦਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਡਰਾਉਣ ਵਾਲਾ ਵੀ ਹੋਵੇ, ਫੀਅਰ, ਤਾਂ ਕਿ ਲੋਕ ਘੱਟ ਆਉਣ। ਇਹ ਜੋ ਲੇਟੈਸਟ ਆ ਲਾਸ ਐਂਜਲਸ ਟਾਈਮ ਦੀ, ਕੁਛ ਮਿੰਟ ਪਹਿਲਾਂ ਹੀ ਉਹਨਾਂ ਨੇ ਇਹ ਖਬਰ ਛਾਪੀ ਹੈਗੀ ਆ ਵੀ ਸਰਕੂਲਰ ਜਾਰੀ ਕੀਤਾ ਗਿਆ ਅਸਾਈਲਮ ਆਫੀਸਰਸ ਨੂੰ। ਜੀ ਬਿਲਕੁਲ, ਉਧਰ ਟੈਕਸਸ ਵਰਗੇ ਸੂਬੇ ਬੱਸਾਂ ਤਿਆਰ ਕਰ ਰਹੇ ਆ, ਕਹਿੰਦੇ ਵੀ ਜਿਹੜੇ ਵੀ ਆਉਣਗੇ ਅਸੀਂ ਬਿਠਾ ਕੇ ਸ਼ਿਕਾਗੋ, ਨਿਊਯਾਰਕ, ਇਹ ਜਿਹੜੀਆਂ ਸੈਂਚੁਰੀ ਸਿਟੀ ਸਟੇਟਸ ਹੈਗੀਆਂ ਆ, ਉੱਥੇ ਅਸੀਂ ਘੱਲਣੇ ਆ। ਸ਼ਿਕਾਗੋ ਨੇ, ਨਿਊਯਾਰਕ ਨੇ ਆਪਣੇ ਪੱਧਰ ਦੇ ਉੱਤੇ ਸਟੇਟ ਆਫ ਐਮਰਜੈਂਸੀਜ਼ ਘੋਸ਼ਿਤ ਕੀਤੀਆਂ ਆ। ਇੱਕ ਟਾਈਮ ਦੇ ਉੱਤੇ ਜਿਹੜੀਆਂ ਉਹਨਾਂ ਦੇ ਸੈਂਚੁਰੀ ਲਾਜ਼ ਆ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ ਇਹਨਾਂ ਐਮਰਜੈਂਸੀਜ਼ ਦੇ ਤਹਿਤ। ਕਹਿੰਦੇ ਵੀ ਭਾਈ ਸਾਡੇ ਹੱਥ ਖੜੇ ਆ, ਅਸੀਂ ਨਹੀਂ ਕਿਸੇ ਨੂੰ ਹੋਰ ਇੱਥੇ ਜਗ੍ਹਾ ਜਿਹੜੀ ਉਹ ਦੇ ਸਕਦੇ। ਇੱਧਰ ਕੈਲੀਫੋਰਨੀਆ ਵਾਲੇ ਵੀ ਤਿਆਰੀ ਕੱਸ ਰਹੇ ਆ ਵੀ ਭਾਈ ਸਦਰਨ ਬਾਰਡਰ ਤੋਂ ਲੋਕਾਂ ਨੇ ਇੱਧਰ ਨੂੰ ਵੀ ਜਿਹੜਾ ਉਹ ਆਉਣਾ ਆ, ਜਦ ਕਿ ਫੈਡਰਲ ਸਰਕਾਰ ਰਿਸਪੌਂਸਿਬਲ ਹੁੰਦੀ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਲਈ। ਜਿਹੜੇ ਸਟੇਟ ਲੀਡਰਸ ਆ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਕੰਮ ਕਰਨਾ ਪੈਣਾ ਆ। ਸੇਫਟੀ ਜਿਹੜੇ ਇੱਥੇ ਰਹਿ ਰਹੇ ਲੋਕ ਉਹਨਾਂ ਦੀ, ਤੇ ਜਿਹੜੇ ਆ ਰਹੇ ਲੋਕ ਉਹਨਾਂ ਦੀ, ਕੈਲੀਫੋਰਨੀਆ ਦੇ ਸਿਟੀਜ਼ਨਸ ਦੀ, ਇਹ ਹੁਣ ਇੱਕ ਵੱਡੀ ਨਵੀਂ ਚਿੰਤਾ ਜਿਹੜੀ ਆ ਇਹ ਬਣੇਗੀ। ਕੈਲੀਫੋਰਨੀਆ ਗਵਰਨਰ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼, ਜਿਹਨੂੰ ਕੈਲ OES ਆਖਿਆ ਜਾਂਦਾ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਕਾਫੀ ਕੰਮ ਕੀਤਾ ਆ, ਰਿਕਾਰਡ ਨੰਬਰ ਆਫ ਲੋਕ ਕ੍ਰਾਸ ਕਰ ਰਹੇ ਨੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਹਿਊਮਨਲੀ ਆਰਡਰਲੀ ਇਸ ਨੂੰ ਪ੍ਰੋਸੈਸ ਕਰ ਸਕੀਏ, ਉਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਮਦਦ ਜਿਹੜੀ ਉਹ ਕਰਾਂਗੇ। ਕਹਿੰਦੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਅੱਧੀ ਰਾਤ ਨੂੰ ਕੋਈ ਕਿਸੇ ਕਮਿਊਨਿਟੀ ਦੇ ਬਾਹਰ ਬੱਸਾਂ ਦੇ ਵਿੱਚ ਇੱਦਾਂ ਜਿਹੜਾ ਕਿਸੇ ਨੂੰ ਉਹ ਛੱਡ ਜਾਵੇ। ਇਹ ਕੰਮ ਜਿਹੜਾ ਉਹ ਕਾਫੀ ਨੁਕਸਾਨਦੇਹ ਉਹਨਾਂ ਦੇ ਲਈ ਹੋਊਗਾ। ਫਰਗਿਊਸਨ ਨੇ ਆਖਿਆ ਵੀ ਸੈਂਕੜੇ ਹੀ ਸਟੇਟ ਦੇ ਜਿਹੜੇ ਪਰਸਨਲ ਆ, ਸਰਕਾਰੀ ਜਿਹੜੇ ਮੁਲਾਜ਼ਮ ਆ ਵੱਖ-ਵੱਖ ਏਜੰਸੀਆਂ ਤੋਂ, ਉਹਨਾਂ ਨੂੰ ਇੰਪੀਰੀਅਲ ਰਿਵਰਸਾਈਡ ਸੈਨ ਡਿਏਗੋ ਕਾਉਂਟੀਜ਼ ਦੇ ਵਿੱਚ ਛੱਡਿਆ ਗਿਆ ਆ, ਰੱਖਿਆ ਗਿਆ ਆ, ਤਾਂ ਜੋ ਉੱਥੇ ਜਿਹੜੇ ਫੈਡਰਲ ਬਾਰਡਰ ਏਜੰਟਸ ਆ ਉਹਨਾਂ ਦੀ ਉਹ ਮਦਦ ਕਰਨ, ਜਿਹੜੀਆਂ ਉਹਨਾਂ ਨੂੰ ਬੇਸਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। 2019 ਤੋਂ ਲੈ ਕੇ ਕੈਲੀਫੋਰਨੀਆ ਨੇ ਹੁਣ ਤੱਕ $1 ਬਿਲੀਅਨ ਜਿਹੜੇ ਮਾਈਗ੍ਰੈਂਟ ਰਿਸੋਰਸ ਸੈਂਟਰਸ ਆ ਉਹਨਾਂ ਦੀ ਮਦਦ ਦੇ ਲਈ ਦਿੱਤੇ ਹੈਗੇ ਆ। ਇਸ ਦੇ ਵਿੱਚ 3 ਵੱਖ-ਵੱਖ ਸ਼ੈਲਟਰਸ, 2 ਜਿਹੜੇ ਸੈਨ ਡਿਏਗੋ ਤੇ ਇੱਕ ਜਿਹੜੀ ਇੰਪੀਰੀਅਲ ਕਾਉਂਟੀ 'ਚ ਆ ਉੱਥੇ ਸਥਿਤ ਦੱਸਿਆ ਜਾਂਦਾ ਆ। ਸੋ ਕਹਿੰਦੇ ਵੀ ਸਟੇਟ ਇਹ ਵੀ ਸਪੋਰਟ ਕਰਦੀ ਆ ਵੀ ਜਿਹੜੀਆਂ ਸਟੇਜਿੰਗ ਸਾਈਟਸ ਆ ਸੈਨ ਡਿਏਗੋ ਤੇ ਇੰਪੀਰੀਅਲ ਕਾਉਂਟੀਜ਼ ਦੇ ਵਿੱਚ ਬਣਾਈਆਂ ਜਾਣ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਹੋਊਗਾ। ਕਹਿੰਦੇ ਬੱਸ ਟਿਕਟ, ਡਾਈਪਰ, COVID-19 ਟੈਸਟਿੰਗ, ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਥਾਵਾਂ ਦੇ ਵਿੱਚ ਸਹੂਲਤਾਂ ਇਹਨਾਂ ਨੇ ਦੇਣੀਆਂ ਆ। ਕੈਲੀਫੋਰਨੀਆ ਜਿਸ ਦਾ ਇੱਕ ਆਪਣਾ ਪਹਿਲੋਂ ਬਜਟ ਸਰਪਲਸ ਸੀ, ਉਹ ਹੁਣ ਇਕਨੋਮਿਕ ਡਾਊਨਟਰਨ ਦੇ ਵਿੱਚ ਆ। ਪ੍ਰੋਜੈਕਟਡ ਬਜਟ ਆ ਉਹ ਸ਼ਾਰਟਫਾਲ ਆ, ਕਈ ਬਿਲੀਅਨ ਡਾਲਰ ਦਾ ਜਿਹੜਾ ਉਹ ਘਾਟਾ ਪੇਸ਼ ਜਿਹੜਾ ਹੋ ਰਿਹਾ ਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹੁਣ ਕਿਹਾ ਆ ਵੀ ਹੁਣ ਇਹ ਜਿਹੜਾ ਭਾਰ ਆ, ਖਰਚਾ ਆ, ਉਹ ਸਾਡੇ ਤੋਂ ਜਿਹੜਾ ਉਹ ਨਹੀਂ ਚੱਲ ਹੋਣਾ। ਸੋ ਇਹ ਸਥਿਤੀ ਬਹੁਤ ਜ਼ਿਆਦਾ ਜਿਹੜੀ ਆ ਹਰਜੋਤ ਸਿੰਘ ਜੀ ਡਾਵਾਂਡੋਲ ਜਿਹੜੀ ਉਹ ਬਣਨ ਵਾਲੀ ਆ। ਲੋਕਾਂ ਦੇ ਵਿੱਚ ਆਪੋ ਧਾਪੀ ਜਿਹੜੀ ਉਹ ਪਈ ਆ, ਪਰ ਵੀ ਹੈਵ ਟੂ ਸੀ, ਜਿੱਦਾਂ ਦਿਨ ਆਉਂਦਾ ਹੈ ਉਹਦੇ ਹਿਸਾਬ ਦੇ ਨਾਲ ਗੁਜ਼ਾਰੋ। ਆਪਣੀ ਸੇਫਟੀ, ਸਤਰਕਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਰੱਖੋ, ਐਕਟਿਵ ਰਹੋ, ਵੇਖੋ ਆਲੇ ਦੁਆਲੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਜੇ ਕੋਈ ਮਦਦ ਕਰ ਸਕਦਾ ਉਹ ਮਦਦ ਕਰਦਾ ਆ, ਜੇ ਕੋਈ ਹੋਰ ਕੁਛ ਨਹੀਂ ਮਦਦ ਕਰ ਸਕਦਾ ਉਹਦੀ ਆਪਣੀ ਜਿਹੜੀ ਉਹ ਇੱਛਾ ਹੁੰਦੀ ਆ। ਪਰ ਜਿਸ ਤੇਜ਼ੀ ਦੇ ਨਾਲ ਤੇ ਜਿਸ ਨੰਬਰਸ ਦੇ ਵਿੱਚ ਲੋਕਾਂ ਦੇ ਆਉਣ ਦੇ ਬਾਰੇ ਦੱਸਿਆ ਜਾ ਰਿਹਾ ਆ, ਮੁਲਕ ਦੇ ਵਿੱਚ ਸਾਰੇ ਪਾਸੇ ਜਿਹੜੀ ਇਸ ਟਾਈਮ ਇਮੀਗ੍ਰੇਸ਼ਨ ਦੀ ਹਾਹਾਕਾਰ ਮਚੀ ਪਈ ਆ। ਜੀ, ਸੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ, ਇਸ ਟਾਈਮ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰੈਸ ਕਾਨਫਰੰਸ ਕਰ ਰਿਹਾ ਆ, ਖਾਸ ਕਰਕੇ ਟਾਈਟਲ 42 ਦੇ ਐਂਡ ਨੂੰ ਲੈ ਕੇ। ਦੂਸਰੇ ਪਾਸੇ ਜੋ ਆਪਣੇ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਦੀ ਜੌਬ ਬੜੀ ਟਫ ਆ।
ਇੱਕ ਪਾਸੇ ਤਾਂ ਉਹ ਆਪਣੇ ਮੁਲਕ ਨੂੰ ਜਿਹੜਾ ਆ ਸੇਫ ਰੱਖਣਾ ਚਾਹੁੰਦੇ ਆ, ਤੇ ਦੂਸਰੇ ਪਾਸੇ ਹਿਊਮੈਨਿਟੀ ਵੀ ਉਹ ਦੇਖਦੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਕੁਛ ਮਹੀਨਿਆਂ ਦੇ ਬੱਚਿਆਂ ਨੂੰ ਚੱਕ ਕੇ ਦਰਿਆਵਾਂ 'ਚ ਛਾਲਾਂ ਮਾਰ ਰਹੇ ਆ, ਡੁੱਬ ਰਹੇ ਆ, ਉਹਨਾਂ ਨੂੰ ਕੱਢ ਰਹੇ ਆ। ਸੋ ਇਦਾਂ ਦੀਆਂ ਜਿਹੜੀਆਂ ਪਿਕਚਰਸ ਵੀ ਆ ਰਹੀਆਂ, ਤੇ ਦੂਸਰੇ ਪਾਸੇ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਰੌਲੇ ਦੇ ਵਿੱਚ ਡਰੱਗ ਵੀ ਬਹੁਤ ਆ ਰਹੀ ਆ। ਸੀਵੀਪੀ 에ਅਰ ਤੇ ਮਰੀਨ ਆਪਰੇਸ਼ਨਸ ਨੇ ਪੋਰਟੋਰੀਕੋ ਦੀ ਪੁਲਿਸ ਨਾਲ ਰਲ ਕੇ 136 ਦੇ ਕਰੀਬ ਕੋਕੇਨ ਦੀਆਂ ਬ੍ਰਿਕਸ ਵੀ ਫੜੀਆਂ ਆ ਪਿਛਲੇ ਕੁਝ ਦਿਨਾਂ ਦੇ ਵਿੱਚ, ਜਿਹਦੀ ਕੀਮਤ $3.1 ਮਿਲੀਅਨ ਦੇ ਕਰੀਬ ਬਣਦੀ ਹੈਗੀ ਆ। ਸਭ ਤੋਂ ਜਿਹੜਾ ਔਖਾ ਪਾਰਟ ਆ ਯੂਐਸ ਬਾਰਡਰ ਪੈਟਰੋਲ ਏਜੰਟਸ ਜੋ ਬਾਰਡਰ ਪ੍ਰੋਟੈਕਸ਼ਨ ਵਾਲੇ, ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਲਾਗੂ ਕਿਹੜਾ ਰੂਲ ਕਰੀਏ। ਵੀ ਇੱਕ ਰੂਲ ਲਾਗੂ ਹੁੰਦਾ ਆ, ਦੂਜਾ ਇੱਕ ਜੱਜ ਦੀ ਰੂਲਿੰਗ ਆ ਜਾਂਦੀ ਆ। ਸੋ ਬਹੁਤ ਜ਼ਿਆਦਾ ਜਿਹੜਾ ਕਨਫਿਊਜ਼ਨ ਆ, ਸ਼ਾਇਦ ਇਸੇ ਕਰਕੇ ਹੀ ਜੋ ਆਪਾਂ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਕਰ ਰਹੇ ਆ, ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਇਸ ਮੁੱਦੇ ਦੇ ਉੱਤੇ, ਕਿਉਂਕਿ ਉਹ ਲਾਈਵ ਇਸ ਟਾਈਮ ਆ, ਤੇ ਜੇ ਕੋਈ ਉਹਦੇ ਬਾਰੇ ਅਪਡੇਟ ਹੋਈ ਇਸ ਐਂਡ ਦੇ ਜਦੋਂ ਪ੍ਰੋਗਰਾਮ ਸਾਡਾ ਖਤਮ ਹੋਊਗਾ, ਜ਼ਰੂਰ ਆਪਾਂ ਤੁਹਾਡੇ ਨਾਲ ਉਹ ਜਿੰਨੇ ਕੁ ਪੁਆਇੰਟ ਮਿਲੂਗੇ ਉਹ ਸਾਂਝੇ ਕਰਾਂਗੇ। ਨਹੀਂ ਤਾਂ ਜੋ ਸ਼ਾਮ ਵਾਲਾ ਜਿਹੜਾ ਪ੍ਰੋਗਰਾਮ ਹੋਣਾ ਆ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਇਹ ਸਾਰੇ ਕਾਸੇ ਦੇ ਬਾਰੇ ਅਪਡੇਟ ਕਰਾਂਗੇ। ਜੀ, ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਵੱਲ ਨੂੰ ਜਿਹੜਾ ਆਪਾਂ ਵਧਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਅਪਡੇਟ ਅਮਰੀਕਾ ਪ੍ਰੋਗਰਾਮ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, ਟਵਿੱਟਰ ਦੇ ਬਾਰੇ ਜੇ ਗੱਲ ਕਰਦੇ ਜਾਈਏ, ਟਵਿੱਟਰ ਨੂੰ ਨਵਾਂ CEO ਮਿਲਣ ਜਾ ਰਿਹਾ ਆ, ਲਿੰਡਾ ਯੈਕਰੀਨੋ। ਈਲਨ ਮਸਕ ਨੇ ਜਿਹੜਾ ਟਵਿੱਟਰ ਦੇ ਉੱਤੇ ਅਨਾਊਂਸਮੈਂਟ ਜਿਹੜੀ ਹੈ ਕੀਤੀ। ਇਹ ਸਾਬਕਾ NBC ਯੂਨੀਵਰਸਲ ਦੀ ਐਡਵਰਟਾਈਜ਼ਿੰਗ ਐਗਜ਼ੈਕਟਿਵ ਰਹੀ ਆ, ਤੇ ਕਹਿੰਦੇ ਟਵਿੱਟਰ ਦੇ CEO ਦੀ ਭੂਮਿਕਾ ਦੇ ਵਿੱਚ ਇਹ ਹੁਣ ਆਵੇਗੀ। ਕਹਿੰਦੇ ਵੀ ਬਿਜ਼ਨਸ ਆਪਰੇਸ਼ਨਸ ਦੇ ਉੱਤੇ ਇਸ ਦਾ ਮੇਨ ਫੋਕਸ ਹੋਊਗਾ, ਜਦ ਕਿ ਈਲਨ ਮਸਕ ਨੇ ਕਿਹਾ ਵੀ ਪ੍ਰੋਡਕਟ ਡਿਜ਼ਾਈਨ ਤੇ ਨਵੀਂ ਟੈਕਨੋਲੋਜੀ ਦੇ ਉੱਤੇ ਉਹ ਖੁਦ ਹੀ ਫੋਕਸ ਕਰਨਗੇ। ਕੱਲ ਵੀ ਇਹਨਾਂ ਦਾ ਨਾਮ ਜਿਹੜਾ ਆ ਉਹ ਆ ਰਿਹਾ ਸੀਗਾ, ਸੋ ਅੱਜ ਮਸਕ ਨੇ ਇਹ ਟਵਿੱਟਰ ਦੇ ਉੱਤੇ ਕਨਫਰਮ ਕਰ ਦਿੱਤਾ। ਸੋ ਹੁਣ ਦੇਖੋ ਅੱਗੇ ਟਵਿੱਟਰ ਕਿਸ ਦਿਸ਼ਾ ਵੱਲ ਨੂੰ ਜਿਹੜਾ ਆ ਉਹ ਜਾਂਦਾ ਆ। ਈਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਨੂੰ $44 ਬਿਲੀਅਨ ਦੇ ਵਿੱਚ ਖਰੀਦਿਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਕਈ ਤਬਦੀਲੀਆਂ ਇਸ ਦੇ ਵਿੱਚ ਲਿਆਂਦੀਆਂ ਆ, ਜਿਸ ਨੂੰ ਲੈ ਕੇ ਕਈ ਲੋਕ ਖੁਸ਼ ਨੇ, ਕਈ ਲੋਕ ਨਾਖੁਸ਼ ਨੇ। ਪਰ ਟਵਿੱਟਰ ਹਾਲ ਦੀ ਘੜੀ ਚੱਲ ਰਿਹਾ ਆ ਤੇ ਉਸ ਨੂੰ ਨਵਾਂ CEO ਮਿਲਿਆ। ਇਸਨੇ ਟਵਿੱਟਰ ਦਾ ਨਵਾਂ CEO ਦੀ ਪੋਲ ਕਰਵਾਈ ਸੀ ਵੀ ਕੀ ਇਸ ਨੂੰ ਖੁਦ CEO ਰਹਿਣਾ ਚਾਹੀਦਾ ਆ, ਤਾਂ ਉਦੋਂ ਲੋਕਾਂ ਨੇ ਭਾਰੀ ਬਹੁਮਤ ਦੇ ਨਾਲ ਕਿਹਾ ਸੀਗਾ ਵੀ ਨਹੀਂ, ਤੈਨੂੰ ਐਜ਼ ਏ ਟਵਿੱਟਰ ਦਾ CEO ਨਹੀਂ ਰਹਿਣਾ ਚਾਹੀਦਾ ਸੀ। ਇਹ ਕਈ ਮਹੀਨੇ ਪਹਿਲਾਂ ਪੋਲ ਹੋਈ ਸੀ, ਇਹਨੇ ਖੁਦ ਆਪਣੇ ਟਵਿੱਟਰ ਖਾਤੇ ਤੋਂ ਕੀਤੀ ਸੀ, ਤੇ ਇਸ ਤੋਂ ਬਾਅਦ ਇਹਨੇ ਇਵੈਂਚੁਅਲੀ ਅੱਜ ਇਹ ਐਲਾਨ ਕਰ ਦਿੱਤਾ ਵੀ ਜਿਹੜੀ ਲਿੰਡਾ ਯੈਕਰੀਨੋ ਇਹ ਨਵੀਂ ਟਵਿੱਟਰ ਦੀ CEO ਹੋਵੇਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਰਸ਼ੀਆ ਦੇ ਵਿੱਚ ਇੱਕ ਲੇਡੀ ਨੂੰ ਕਨਵਿਕਟ ਕੀਤਾ ਗਿਆ, ਜਿਸ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਦੇ ਜੋ ਪੇਰੈਂਟਸ ਦੀ ਗ੍ਰੇਵ ਆ ਉਹਦੇ ਉੱਤੇ ਇੱਕ ਨੋਟ ਰੱਖਿਆ ਸੀ ਵੀ ਯੂ ਰੇਜ਼ਡ ਏ ਫਰੀਕ ਐਂਡ ਏ ਕਿਲਰ, ਵੀ ਇੱਕ ਜੋ ਕਿਲਰ ਨੂੰ ਤੁਸੀਂ ਰੇਜ਼ ਕੀਤਾ ਆ, ਤੇ ਮੈਂ ਚਾਹੁੰਦੀ ਆ ਵੀ ਇਹਨੂੰ ਵੀ ਆਪਣੇ ਨਾਲ ਲੈ ਜਾਓ। ਤੇ ਉਸ ਦੇ ਅਗੇਂਸਟ ਕੇਸ ਫਾਈਲ ਕੀਤਾ ਗਿਆ ਤੇ ਉਹਨੂੰ 2 ਸਾਲਾਂ ਦੀ ਸਸਪੈਂਡਡ ਸੈਂਟੈਂਸ ਸੁਣਾਈ ਗਈ ਆ। ਸੇਂਟ ਪੀਟਰਸਬਰਗ ਦੀ ਇਹ ਜੋ ਰਹਿਣ ਵਾਲੀ ਬੀਬੀ ਆ, ਉਸ ਨੇ ਅਰੀਨਾ ਟਾਈਸਵਨੇਵਾ 60 ਸਾਲਾਂ ਦੀ ਹੈ, ਉਹਦਾ ਨਾਂ ਦੱਸਿਆ ਆ, ਜਿਸ ਨੇ ਬਰੀਅਲ ਪਲੇਸ ਜੋ ਪ੍ਰੈਜ਼ੀਡੈਂਟ ਪੂਟਨ ਉਹਨਾਂ ਦੇ ਪੇਰੈਂਟਸ ਦੀ ਆ ਉੱਥੇ ਇਹ ਨੋਟ ਰੱਖਿਆ ਸੀ। ਜਦੋਂ ਤੋਂ ਹੀ ਯੂਕਰੇਨ ਦੇ ਵਿੱਚ ਰਸ਼ੀਆ ਨੇ ਅਟੈਕ ਸ਼ੁਰੂ ਕੀਤੇ ਆ, ਕਾਫੀ ਡਿਸੈਂਟ ਵੀ ਆ, ਕਾਫੀ ਲੋਕ ਉਲਟ ਵੀ ਹੈਗੇ ਆ ਰਸ਼ੀਆ ਦੇ ਵਿੱਚ, ਤੇ ਜਿਹੜੇ ਲੋਕ ਉਲਟ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈਗਾ।
ਜਾਂ ਉਹਨਾਂ ਦੇ ਉੱਤੇ ਕੇਸ ਚਲਾਏ ਜਾਂਦੇ ਆ। ਪਿੱਛੇ ਜਿਹੇ ਇੱਕ ਰਸ਼ੀਆ ਦਾ ਬਹੁਤ ਮਸ਼ਹੂਰ ਐਕਟਰ ਸੀ, ਉਸ ਨੂੰ ਵੀ ਜੋ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਸੀ। ਇੱਕ ਯੂਕਰੇਨੀਅਨ ਪ੍ਰੈਜ਼ੀਡੈਂਸ਼ੀਅਲ ਕੰਸਲਟੈਂਟ ਆ, ਲੋਕਸ ਅਰੈਸਟੋਵਿਚ, ਉਸਨੇ ਰਿਜ਼ਾਈਨ ਕਰ ਦਿੱਤਾ ਸੀ ਜਦੋਂ ਆਨਲਾਈਨ ਉਸਨੇ ਰਸ਼ੀਆ ਦੇ ਜੋ ਮਿਜ਼ਾਈਲ ਛੱਡੀ ਸੀ ਜਿਹਦੇ ਨਾਲ 45 ਲੋਕਾਂ ਦੀ ਮੌਤ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਜਦੋਂ ਉਹ ਬੋਲਿਆ ਸੀਗਾ ਵੀ ਇਹ ਰਸ਼ੀਆ ਵਾਲੇ ਬਹੁਤ ਗਲਤ ਕਰ ਰਹੇ ਹੈਗੇ ਆ। ਹਜ਼ਾਰਾਂ ਦੇ ਕਰੀਬ ਰਸ਼ੀਅਨਸ ਆਪਣੇ ਘਰਾਂ ਨੂੰ ਛੱਡ ਕੇ ਚਲ ਵੀ ਗਏ ਹੋ ਹੈਗੇ ਆ ਇਸ ਵਿਰੋਧ ਦੇ ਵਿੱਚ ਵੀ ਅਟੈਕ ਸਾਨੂੰ ਨਹੀਂ ਕਰਨਾ ਚਾਹੀਦਾ। ਕਈ ਲੋਕ ਅਮਰੀਕਾ ਵੀ ਪਹੁੰਚੇ ਹੋਏ ਆ, ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਵੀ ਰਸ਼ੀਆ ਤੋਂ ਆਏ ਆ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਿਆ ਵੀ ਹਾਂ ਅਸੀਂ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਜੀ ਜੀ ਅਗਲੀ ਗੱਲ ਕਰੀਏ ਡੈਨੀਅਲ ਪੈਨੀ, ਜਿਸ ਦੇ ਉੱਤੇ ਦੋਸ਼ ਸੀਗਾ ਵੀ ਸਬਵੇ ਦਾ ਜਿਹੜਾ ਇੱਕ ਰਾਈਡਰ ਜਾਰਡਨ ਨੀਲੀ ਜਿਸ ਨੂੰ ਇਸਨੇ ਚੋਕ ਹੋਲਡ ਦੇ ਵਿੱਚ ਲਿਆ ਸੀ, ਜਿਸ ਤੋਂ ਬਾਅਦ ਚ ਉਸ ਦੀ ਮੌਤ ਹੋ ਗਈ ਸੀ। ਉਹ ਹੋਮਲੈਸ ਬੰਦਾ ਸੀ ਉਸ ਟਾਈਮ, ਰੌਲਾ ਰੱਪਾ ਪਾ ਰਿਹਾ ਸੀ। ਡੈਨੀਅਲ ਪੈਨੀ ਇਸ ਨੇ ਚੋਕ ਹੋਲਡ 'ਚ ਲਿਆ ਤੇ ਕਈ ਮਿੰਟਾਂ ਤੱਕ ਇਸ ਦੀ ਗਲੇ ਨੂੰ ਉਹਨੇ ਨੱਪੀ ਰੱਖਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਡੈਨੀਅਲ ਪੈਨੀ ਦੇ ਉੱਤੇ ਲੋਕਾਂ ਨੇ ਜਿਹੜਾ ਜ਼ੋਰ ਪਾਇਆ ਜਾ ਰਿਹਾ ਸੀਗਾ ਉੱਥੇ ਦੇ ਪ੍ਰੋਸੀਕਿਊਟਰਸ ਦੇ ਉੱਤੇ, ਡੀਏ ਦੇ ਉੱਤੇ ਵੀ ਭਾਈ ਇਸ ਨੂੰ ਪ੍ਰੋਸੀਕਿਊਟ ਕੀਤਾ ਜਾਵੇ, ਇਸ ਦੇ ਉੱਤੇ ਦੋਸ਼ ਜਿਹੜੇ ਉਹ ਆਇਦ ਕੀਤੇ ਜਾਣ। ਫਾਈਨਲੀ ਡੈਨੀਅਲ ਪੈਨੀ ਨੇ ਆਪਣੇ ਆਪ ਨੂੰ ਟਰਨ ਇਨ ਕਰ ਦਿੱਤਾ ਆ, ਆਤਮ ਸਮਰਪਣ ਇਸ ਦੇ ਮਾਮਲੇ ਦੇ ਵਿੱਚ ਕਰ ਦਿੱਤਾ ਹੈਗਾ ਆ। ਸੋ ਸਬਵੇ ਪੈਸੇਂਜਰ ਸੀਗਾ, ਉਹਦੇ ਨਾਲ ਹੀ ਉਸ ਟਾਈਮ ਉੱਥੇ ਰਾਈਡ ਕਰ ਰਿਹਾ ਸੀਗਾ ਜਦ ਉਹ ਹੋਮਲੈਸ ਬੰਦਾ ਕੋਈ ਰੌਲਾ ਰੱਪਾ ਪਾ ਰਿਹਾ ਸੀ। ਇਸ ਨੇ ਧੌਣ ਜਿਹੜੀ ਆ ਉਸ ਦੀ ਕਹਿ ਲਓ ਵੀ ਨੱਪੀ ਰੱਖੀ ਤੇ ਹੁਣ ਕਹਿੰਦੇ ਵੀ ਸ਼ਾਇਦ ਇਸ ਦੇ ਉੱਤੇ ਮੈਨ ਸਲੌਟਰ ਦੇ ਜਿਹੜੇ ਚਾਰਜਸ ਆ ਉਹ ਲੱਗਣਗੇ। ਹੁਣ ਕ੍ਰਿਮੀਨਲ ਚਾਰਜਸ ਇਸ ਉੱਤੇ ਲਗਾਏ ਗਏ ਹੈਗੇ ਆ। 24 ਸਾਲਾਂ ਦਾ ਇਹ ਡੈਨੀਅਲ ਪੈਨੀ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਦੇ 5th ਪ੍ਰੀਸੈਂਕਟ ਜਿਹੜਾ ਚਾਈਨਾ ਟਾਊਨ ਦੇ ਵਿੱਚ ਪੈਂਦਾ ਆ, ਉੱਥੇ ਉਸਨੇ ਸਵੇਰੇ ਤੜਕੇ 8 ਵਜੇ ਆਤਮ ਸਮਰਪਣ ਕੀਤਾ ਆ ਤੇ ਇਸ ਨੂੰ ਅੱਜ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਾਬਕਾ ਯੂਐਸ ਮਰੀਨ ਜਿਹੜਾ ਆ ਉਹ ਵੀ ਰਿਹਾ ਆ। ਉਸ ਦੇ ਲਾਇਰ ਟੌਮ ਕੈਨਿਫ ਨੇ ਜਿਹੜਾ ਉਹ ਕਿਹਾ ਆ ਵੀ ਉਹਨੇ ਵਾਲੰਟੀਅਰਲੀ ਆਪਣੇ ਆਪ ਨੂੰ ਜਿਹੜਾ ਟਰਨ ਇਨ ਕੀਤਾ ਆ ਤੇ ਕਹਿੰਦੇ ਵੀ ਉਹ ਮਰੀਨ ਰਿਹਾ ਆ, ਉਹ ਸਮਝਦਾ ਆ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੂੰ। ਤੇ ਮੈਨਹੈਟਨ ਦੇ ਡਿਸਟ੍ਰਿਕਟ ਅਟਰਨੀ ਨੇ ਕਿਹਾ ਸੀਗਾ ਵੀ ਉਸ ਦਿਨ ਨੂੰ ਅਰੈਸਟ ਕੀਤਾ ਜਾਣਾ ਸੀਗਾ ਸੈਕੰਡ ਡਿਗਰੀ ਮੈਨ ਸਲੌਟਰ ਦੇ ਉੱਤੇ, ਜਿਸ ਦੀ ਮੈਕਸਿਮਮ ਪੈਨਲਟੀ 15 ਸਾਲ ਦੀ ਆ ਜੇ ਇਹ ਕਨਵਿਕਟ ਹੋ ਜਾਂਦਾ ਆ, ਪਰ ਉਸਨੇ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਸਰੈਂਡਰ ਕਰ ਦਿੱਤਾ। ਅਗਲੀ ਖਬਰ ਵੱਲ ਚਲੀਏ। FDIC ਹੁਣ ਜੋ ਵੱਡੀਆਂ ਬੈਂਕਾਂ ਆ ਉਹਨਾਂ ਤੋਂ ਇੱਕ ਸਪੈਸ਼ਲ ਫੀਸ ਲਾ ਕੇ ਪੈਸੇ ਇਕੱਠੇ ਕਰਨੀ ਚਾਹੁੰਦੀ ਆ। ਜੋ FDIC ਨੇ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਜਦੋਂ ਬਸਟ ਹੋਈਆਂ ਸੀਆਂ ਉਹਨਾਂ ਨੂੰ ਜਿਹੜਾ ਬਚਾਉਣ ਦੇ ਲਈ ਲੋਕਾਂ ਦੇ ਜੋ ਪੈਸੇ ਸੀ ਉਹ ਦਿੱਤੇ ਸੀਗੇ। ਸੋ FDIC ਕਹਿੰਦੀ ਆ ਵੀ ਸਪੈਸ਼ਲ ਅਸੈਸਮੈਂਟ ਉਹਨਾਂ ਬੈਂਕਾਂ ਦੇ ਉੱਤੇ ਲਾਊਗੀ ਜਿਨ੍ਹਾਂ ਦੇ $5 ਬਿਲੀਅਨ ਤੋਂ ਉੱਪਰ ਦੇ ਐਸੈਟਸ ਹੈਗੇ ਆ। ਇਹ 2024 ਤੋਂ ਸ਼ੁਰੂ ਹੋ ਜਾਊਗਾ। ਸੋ ਇਹਦੇ ਕਰਕੇ ਹੁਣ ਬੈਂਕਾਂ ਬਹੁਤ ਕਈ ਔਖੀਆਂ ਵੀ ਆ ਵੀ ਸਾਡਾ ਕੀ ਇਹਦੇ ਵਿੱਚ ਕਸੂਰ ਹੈਗਾ। ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ $15.8 ਬਿਲੀਅਨ ਇਹਨਾਂ ਬੈਂਕਾਂ ਤੋਂ ਇਕੱਠਾ ਕਰਨਾ ਹੈਗਾ। ਕਹਿੰਦੇ ਉਹ ਇੱਕ ਫੀਸ ਜਿਹੜੀ ਆ 12.5 ਬੇਸਿਸ ਪੁਆਇੰਟ ਦੇ ਹਿਸਾਬ ਦੇ ਨਾਲ ਇਹ ਸਾਰੀਆਂ ਬੈਂਕਾਂ ਦੇ ਉੱਤੇ ਲਾਊਗੀ। 113 ਦੇ ਕਰੀਬ ਟੋਟਲ ਬੈਂਕਾਂ ਬਣਦੀਆਂ ਆ ਜਿਨ੍ਹਾਂ ਤੋਂ $50 ਬਿਲੀਅਨ ਤੋਂ ਵੱਧ ਜਿਨ੍ਹਾਂ ਦੇ ਐਸੈਟਸ ਆ ਉਹਨਾਂ ਦੇ ਉੱਤੇ ਜ਼ਿਆਦਾ ਪੈਸੇ ਆ। ਜਿਨ੍ਹਾਂ ਦੇ 5 ਬਿਲੀਅਨ ਤੋਂ 50 ਬਿਲੀਅਨ ਤੇ ਆ ਉਹਨਾਂ ਦੇ ਥੋੜੀ ਘੱਟ ਅਸੈਸਮੈਂਟ ਆ, ਪਰ ਸਾਰੇ ਪੈਸੇ ਉਹ ਇਸੇ ਹਿਸਾਬ ਦੇ ਨਾਲ ਇਕੱਠੇ ਕਰਨਗੇ। FDIC ਦੇ ਚੇਅਰਮੈਨ ਮਾਰਟਿਨ ਗਰੂਵਰਗ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਪਰ ਦੂਸਰੇ ਪਾਸੇ ਜੋ ਬੈਂਕਾਂ ਆ ਉਹ ਕਹਿ ਰਹੀਆਂ ਆ ਵੀ ਇਹ ਜੋ FDIC ਆ ਉਹਨਾਂ ਦਾ ਵੀ ਤਾਂ ਕਸੂਰ ਬਣਦਾ ਹੀ ਆ ਵੀ ਜਦੋਂ ਉਹਨਾਂ ਨੇ ਇਹ ਬੈਂਕਾਂ ਫੇਲ ਕਾਹਤੇ ਹੋਈਆਂ ਕਿਉਂਕਿ ਜੋ ਆਡਿਟ ਹੋਈਆਂ ਸੀਆਂ 1 ਸਾਲ ਪਹਿਲਾਂ ਉਹਦੇ ਹਿਸਾਬ ਨਾਲ ਤਾਂ ਕੋਈ ਲੱਗਦਾ ਹੀ ਨਹੀਂ ਸੀ ਬੈਂਕ ਕਦੇ ਫੇਲ ਵੀ ਹੋ ਜਾਊਗੀ। ਸੋ ਜੋ ਰੈਗੂਲੇਟਰਸ ਆ ਉਹਨਾਂ ਨੇ ਵੀ ਜੋ ਆਪਣੀ ਡਿਊਟੀ ਆ ਉਹ ਪੂਰੀ ਨਹੀਂ ਨਿਭਾਈ ਹੈਗੀ। ਸੋ ਇਹ ਹੁਣ ਕਸ਼ਮਕਸ਼ ਬੈਂਕਾਂ ਦੇ ਵਿੱਚ
ਤੇ FDIC ਦੇ ਵਿੱਚ ਚੱਲੀ ਆ। ਅਮਰੀਕਨ ਬੈਂਕਰ ਐਸੋਸੀਏਸ਼ਨ ਇੱਕ ਜੋ ਅਮਰੀਕਾ ਦੀ ਸਭ ਤੋਂ ਲਾਰਜੈਸਟ ਫਾਈਨੈਂਸ਼ੀਅਲ ਸੈਕਟਰ ਟ੍ਰੇਡ ਗਰੁੱਪ ਹੈਗਾ ਆ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਇਹ ਸਾਰੇ ਕਾਸੀ ਜੋ ਡਿਟੇਲਸ ਸਪੈਸ਼ਲ ਅਸੈਸਮੈਂਟ ਲਾਈ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਆ ਕਿਹੜਾ ਮੈਥਡ ਹੋਊਗਾ, ਤੇ ਅਸੀਂ ਵੀ ਇਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਇੰਡੀਪੈਂਡੈਂਟ ਕਮਿਊਨਿਟੀ ਬੈਂਕਰ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ CEO ਰਬੈਕਾ ਰੋਮੇਰੋ ਰੇਨ ਨੇ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਇਹਦੇ ਸੰਬੰਧ ਦੇ ਵਿੱਚ। ਸੋ ਦੇਖਦੇ ਆ ਕੀ ਬਣਦਾ ਆ। ਆਹ 2 ਬੈਂਕਾਂ 3 ਚੌਥੀ ਬੈਂਕ ਜਿਹੜੀ ਆ ਉਹ ਕਾਫੀ ਡਾਊਨ ਹੈਗੀ ਆ। ਆਪਾਂ ਤੁਹਾਡੇ ਨਾਲ ਪੈਕ ਵੈਸਟ ਜੋ ਆ ਈਵਨ ਅੱਜ ਵੀ ਜੇ ਦੇਖਦੇ ਜਾਓ ਤੇ ਸਟਾਕ ਮਾਰਕੀਟ ਕਾਫੀ ਡਾਊਨ ਚੱਲ ਰਹੀ ਆ ਤੇ ਬੈਂਕਾਂ ਦੇ ਸਟਾਕ ਵੀ ਡਾਊਨ ਚੱਲ ਰਿਹਾ। ਈਵਨ ਬੈਂਕ ਆਫ ਅਮਰੀਕਾ ਦੇ ਸਟਾਕ ਵੀ ਕਾਫੀ ਡਾਊਨ ਆ, 17% ਦੇ ਕਰੀਬ ਡਾਊਨ। ਜੀ, ਉਧਰ ਜੈਨਟ ਯੈਲਨ ਵਾਲ ਸਟਰੀਟ ਬੈਂਕਰਸ ਦੇ ਨਾਲ ਕਹਿੰਦੇ ਮੁਲਾਕਾਤ ਕਰਨ ਜਾ ਰਹੀ ਆ। ਕੁਛ ਹੀ ਹਫ਼ਤਿਆਂ ਦੇ ਵਿੱਚ ਜੇ ਡੀਲ ਨਹੀਂ ਬਣਦੀ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਦਰਮਿਆਨ ਤਾਂ ਅਮਰੀਕਾ ਡਿਫਾਲਟ ਕਰ ਸਕਦਾ ਆ। ਕਹਿੰਦੇ ਵੀ ਇਹ ਜਿਹੜੇ ਲਾਸਟ ਸਕ੍ਰੈਂਬਲ ਕੀਤੇ ਜਾ ਰਹੇ ਆ ਵੀ ਭਾਈ ਸਮਹਾਉ ਜਿਹੜੀ ਡੀਲ ਆ ਇਹ ਬਣਾਈ ਜਾ ਸਕੇ। ਟ੍ਰੈਜਰੀ ਨੇ ਆਖਿਆ ਵੀ ਜੈਨਟ ਯੈਲਨ ਜਿਹੜੇ ਆ ਉਹ ਬੋਰਡ ਮੈਂਬਰਸ ਆ ਜਿਹੜੀ ਬੈਂਕ ਪਾਲਿਸੀ ਇੰਸਟੀਚਿਊਟ ਆ ਉਸ ਦੇ ਨਾਲ ਮੁਲਾਕਾਤ ਕਰਨਗੇ। ਇਸ ਬੋਰਡ ਨੂੰ ਲੀਡ ਕਰਨ ਵਾਲਿਆਂ 'ਚ JP ਮੋਰਗਨ ਚੇਸ ਦੇ CEO ਜੇਮੀ ਡਾਇਮਨ, ਸਿਟੀ ਗਰੁੱਪ ਦੇ ਜਿਹੜੇ CEO ਜੇਨ ਫਰੇਜ਼ਰ ਉਹ ਹੋਣਗੇ। ਇਸ ਟਾਈਮ ਜਿਹੜਾ ਇੰਪਾਸ ਬਣਿਆ ਪਿਆ ਆ, ਸਰਕਾਰ ਦੀ ਜਿਹੜੀ ਬੋਰੋਇੰਗ ਲਿਮਿਟ ਆ ਉਸ ਨੂੰ ਰੇਜ਼ ਕਰਨ ਦੇ ਲਈ, ਉਸ ਨੂੰ ਵਧਾਉਣ ਨੂੰ ਲੈ ਕੇ ਕੋਈ ਵੀ ਜਾਣਾ ਜਿਹੜਾ ਆ ਉਹ ਯੀਲਡ ਕਰਕੇ ਰਾਜੀ ਨਹੀਂ। ਖਾਸ ਕਰਕੇ ਜਿਹੜੇ ਹੁਣ ਆਪਾਂ ਦੇਖਿਆ ਜਾਵੇ ਤਾਂ ਰਿਪਬਲਿਕਨਸ ਕਹਿ ਰਹੇ ਆ ਵੀ ਭਾਈ ਸਾਡੀਆਂ ਗੱਲਾਂ ਜਿਹੜੀਆਂ ਆ ਇਸ ਹਿਸਾਬ ਦੇ ਨਾਲ ਮੰਨੋ ਫਿਰ ਹੀ ਆਪਾਂ ਇਸ ਨੂੰ ਜਿਹੜਾ ਉਹ ਪਾਸ ਕਰਾਂਗੇ। ਉਧਰ ਜਿਹੜਾ ਬਾਈਡਨ ਕਹਿੰਦਾ ਵੀ ਨਹੀਂ ਨਹੀਂ ਜੀ, ਜਿੱਦਾਂ ਅਸੀਂ ਕਹਿੰਦੇ ਆ ਤੁਹਾਨੂੰ ਉੱਦਾਂ ਜਿਹੜਾ ਉਹ ਕਰਨਾ ਚਾਹੀਦਾ ਆ। ਸੋ ਹਾਲ ਦੀ ਘੜੀ ਸਿੰਘ ਫਸੇ ਆ। ਬੀਤੇ ਦਿਨਾਂ 'ਚ ਮੁਲਾਕਾਤ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਕੋਈ ਫੈਸਲਾ ਅਜੇ ਤੱਕ ਨਹੀਂ ਬਣਿਆ ਹੈਗਾ। ਕਹਿੰਦੇ ਵੀ JP ਮੋਰਗਨ, ਸਿਟੀ, ਗੋਲਡਮੈਨ ਸੈਕਸ ਜਿਹੜੇ ਵੱਡੇ ਵਾਲ ਸਟਰੀਟ ਬੈਂਕਰਸ ਆ ਉਹਨਾਂ ਦੇ ਨਾਲ ਇਹਨਾਂ ਦੀ ਹੁਣ ਮੁਲਾਕਾਤ ਹੋਵੇਗੀ। ਜੈਨਟ ਯੈਲਨ, ਨੀਲ ਬ੍ਰੈਡਲੀ ਇਹ ਜਿਹੜੇ ਲੌਬਿਸਟ ਹੈਗੇ ਨੇ US ਚੈਂਬਰ ਆਫ ਕਾਮਰਸ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਇਹ ਤਾਂ ਪਤਾ ਨਹੀਂ ਵੀ ਕਿਹੜੀਆਂ ਕਨਵਰਸੇਸ਼ਨਸ ਜਿਹੜੀਆਂ ਹੋ ਰਹੀਆਂ ਜਾਂ ਹੋਣਗੀਆਂ, ਪਰ ਮੇਨਲੀ ਫੋਕਸ ਡੈਟ ਲਿਮਿਟ ਨੂੰ ਇਨਕਰੀਜ਼ ਕਰਨ ਦੇ ਉੱਤੇ ਹੀ ਰਹੇਗਾ। ਜੀ ਬਿਲਕੁਲ। ਤੇ ਇੰਟਰਨੈਸ਼ਨਲ ਮੋਨਿਟਰੀ ਫੰਡ ਵੀ ਇਹ ਕਹਿ ਰਿਹਾ ਹੈ ਵੀ ਜੇ US ਡਿਫਾਲਟ ਕਰਦਾ ਹੈਗਾ ਆਪਣੀਆਂ ਪੇਮੈਂਟਸ ਤੇ ਡੈਪਟ ਸੀਲਿੰਗ ਨਹੀਂ ਇਨਕਰੀਜ਼ ਹੁੰਦੀ ਤੇ ਪੂਰੀ ਦੁਨੀਆ ਦੀ ਇਕਨੋਮੀ ਦੇ ਲਈ ਬਹੁਤ ਸੀਰੀਅਸ ਰਿਪਰਕਸ਼ਨਸ ਹੋਣਗੀਆਂ। ਇਹਦੇ ਨਾਲ ਕੱਲਾ ਅਮਰੀਕਾ ਦੇ ਵਿੱਚ ਨਹੀਂ ਫਰਕ ਪੈਣਾ, ਪੂਰੀ ਦੁਨੀਆ ਦੇ ਵਿੱਚ ਇਹਦੇ ਨਾਲ ਫਰਕ ਪਊਗਾ। US ਦੀ ਟ੍ਰੇਜਰ ਸੈਕਟਰੀ ਜੈਨਟ ਜੈਲਨ ਨੇ ਵੀ ਵਾਰਨਿੰਗ ਦਿੱਤੀ ਹੈਗੀ ਡਿਫਾਲਟ ਦੇ ਉੱਤੇ। ਕਹਿੰਦੀ ਵੀ ਜੇ ਨਾ ਗੱਲਬਾਤ ਕਾਂਗਰਸ ਕਰ ਸਕੀ, ਕਾਂਗਰਸ ਫੇਲ ਹੋ ਗਈ, ਰੇਜ਼ ਨਹੀਂ ਕਰ ਸਕੀ ਜੋ ਬੋਰਿੰਗ ਕੈਪ ਹੈਗਾ ਆ ਕਰਜ਼ਾ ਲੈਣ ਦਾ, ਤੇ ਜੂਨ 1 ਨੂੰ ਜੋ ਪੇਮੈਂਟ ਆ ਉਹ ਡਿਫਾਲਟ ਹੋ ਜਾਊਗੀ। US ਬੈਂਕਿੰਗ ਸੈਕਟਰ ਦੇ ਉੱਤੇ ਜੋ ਆ ਇਹਦਾ ਕਾਫੀ ਅਸਰ ਪਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਸ ਨੂੰ ਉੱਥੋਂ ਦੀ ਸੈਂਟਰ ਦੀ ਜਿਹੜੀ ਕਹਿ ਸਕਦੇ ਹਾਂ ਵੀ ਲਾ ਇਨਫੋਰਸਮੈਂਟ ਉਹਨਾਂ ਨੇ ਆਪਣੇ ਅਧੀਨ ਲੈ ਲਿਆ ਸੀਗਾ, ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉੱਥੋਂ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਉਸ ਦੀ ਇਸ ਤਰੀਕੇ ਦੇ ਨਾਲ ਗ੍ਰਿਫਤਾਰੀ ਆ ਉਹ ਗੈਰ ਸੰਵਿਧਾਨਕ ਹੈਗੀ ਆ। ਇਸੇ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 2 ਹਫ਼ਤੇ ਦੀ ਜਿਹੜੀ ਕਹਿੰਦੇ ਆ ਵੀ ਰਾਹਤ ਮਿਲੀ ਹੈਗੀ ਆ। ਇਸ ਦੇ ਜਿਹੜੇ ਸਮਰਥਕ ਆ ਉਹਨਾਂ ਨੇ ਥਾਂ ਦੇ ਉੱਤੇ ਜਾ ਕੇ ਹੱਲਾ ਗੁੱਲਾ ਕੀਤਾ, ਇੱਥੋਂ ਤੱਕ ਵੀ ਅੱਗਜਨੀਆਂ ਵੀ ਜਿਹੜੀਆਂ ਉਹ ਹੋਈਆਂ। ਪੰਜਾਬ ਜਿਹੜਾ ਉੱਥੇ ਦਾ ਸੂਬਾ ਆ, ਉੱਥੋਂ ਦੇ ਗਵਰਨਰ ਹਾਊਸ ਦੇ ਵਿੱਚ ਵੀ ਅੱਗ ਜਿਹੜੀ ਲਾ ਗਈ ਤੇ ਕੱਲ ਕਹਿੰਦੇ ਵੀ ਆਰਮੀ ਦੇ ਹੈੱਡਕੁਆਟਰ ਨੂੰ ਵੀ ਇਹਦੇ ਪ੍ਰੋਟੈਸਟਰਸ ਜਿਹੜੇ ਸਪੋਰਟ ਕਰਦੇ ਆ ਇਮਰਾਨ ਖਾਨ ਨੂੰ, ਉਹਨਾਂ ਨੇ ਬ੍ਰੀਚ ਕਰ ਦਿੱਤਾ ਸੀਗਾ। ਸੋ ਹੁਣ 2 ਹਫ਼ਤੇ ਦੀ ਜਿਹੜੀ ਬੇਲ ਆ ਇਸਲਾਮਾਬਾਦ ਦੇ ਜਿਹੜੀ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤੀ ਆ। ਉਸ ਦਿਨ ਤੋਂ ਬਾਅਦ 'ਚ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਇਹਦੀ ਜਿਹੜੀ ਅਰੈਸਟ ਹੋਈ ਆ ਕਰਪਸ਼ਨ ਦੇ ਚਾਰਜਿਸ ਦੇ ਵਿੱਚ,
ਉਹ ਅਨਲਾਫੁਲ ਸੀਗੀ। ਸੋ ਹੁਣ ਤੱਕ ਕਹਿੰਦੇ ਵੀ ਇਸ ਵਿਰੋਧ ਦੇ ਵਿੱਚ ਜਿੰਨੇ ਥਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਆ, 6 ਜਾਣੇ ਜਿਹੜੇ ਉਹ ਮਰ ਚੁੱਕੇ ਆ, 150 ਤੋਂ ਵੱਧ ਜ਼ਖਮੀ ਹੋਏ ਆ। ਬਹੁਤੇ ਜਿਹੜੇ ਸੂਬੇ ਆ ਉਹ ਉੱਥੋਂ ਦੀ ਫੌਜ ਹੀ ਇਸ ਟਾਈਮ ਮੋਨੀਟਰ ਕਰ ਰਹੀ ਆ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਇੱਕ ਸਿੱਖ ਵਿਮਨ ਗਰੁੱਪ ਹੈਗਾ, ਉਹਨਾਂ ਨੇ $1 ਲੱਖ ਇਕੱਠਾ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ, ਜੋ 5K ਵਾਕ ਕੀਤੀ ਸੀ। ਉਸ ਵਾਕ ਦੇ ਦੌਰਾਨ ਜੋ $1 ਲੱਖ ਇਕੱਠਾ ਕੀਤਾ ਆ, ਉਹਦੇ ਨਾਲ ਉਹ ਕਹਿੰਦੇ ਪਈ ਅਸੀਂ ਜੋ ਹਾਈ ਸਕੂਲ ਦੇ ਬੱਚੇ ਆ, ਸੀਨੀਅਰਸ ਹੈਗੇ ਆ ਕਰਨ ਕਾਉਂਟੀ ਦੇ ਵਿੱਚ, ਉਹਨਾਂ ਨੂੰ ਸਕਾਲਰਸ਼ਿਪ ਦਿੱਤੇ ਜਾਣਗੇ $100,000 ਦੇ। ਇਸ ਤੋਂ ਪਹਿਲਾਂ ਵੀ ਉਹ 5K ਵਾਕ ਕਰ ਚੁੱਕੇ ਆ। 250 ਦੇ ਕਰੀਬ ਲੋਕਾਂ ਨੇ ਅਪ੍ਰੈਲ 29 ਨੂੰ ਇਹ ਵਾਕ ਹੋਈ ਸੀ, ਜਿਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਜੋ ਪਹਿਲਾਂ ਵੀ ਵਾਕਸ ਹੋਈਆਂ ਉਹਨੂੰ ਲੈ ਕੇ ਹੁਣ ਤੱਕ $2.5 ਲੱਖ ਇਕੱਠਾ ਕਰ ਚੁੱਕੇ ਆ, ਤੇ 70 ਦੇ ਕਰੀਬ ਜੋ ਹਾਈ ਸਕੂਲ ਦੇ ਸੀਨੀਅਰਸ ਆ ਉਹਨਾਂ ਨੂੰ ਉਹ ਸਕਾਲਰਸ਼ਿਪ ਦੇ ਚੁੱਕੇ ਹੈਗੇ ਆ। ਇਸ ਸਾਰੇ ਕਾਸੇ ਦੇ ਵਿੱਚ ਇੱਕ ਜੋ ਉਹਨਾਂ ਦੇ ਫਾਊਂਡਰ ਹੈਗੇ ਆ ਰਾਜੀ ਬਰਾੜ, ਉਹਨਾਂ ਨੇ ਇਹ ਕਿਹਾ ਆ ਵੀ ਜੋ ਸਕਾਲਰਸ਼ਿਪ ਦਿੱਤੇ ਜਾਂਦੇ ਆ, ਖਾਸ ਕਰਕੇ ਸਿੱਖ ਫੇਥ ਦੀਆਂ ਜੋ ਟੀਚਿੰਗਸ ਆ, ਵੀ ਸਾਰੇ ਲੋਕ ਇਕੁਅਲ ਹੈਗੇ ਆ ਤੇ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਅੱਗੇ ਜਾਣਾ ਚਾਹੀਦਾ, ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਆ। ਉਸੇ ਨੂੰ ਲੈ ਕੇ ਅਸੀਂ ਇਹ ਸ਼ੁਰੂਆਤ ਕੀਤਾ ਸੀ। ਸੋ ਜਿਹਦੇ ਨਾਲ ਹਾਈ ਸਕੂਲ ਦੇ ਕਾਫੀ ਬੱਚੇ ਜੋ ਆ ਉਹਨਾਂ ਨੂੰ ਹੈਲਪ ਮਿਲਦੀ ਹੈਗੀ ਆ। ਆਉਣ ਵਾਲੇ ਦਿਨਾਂ 'ਚ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਡਿਟੇਲ 'ਚ ਹੋਰ ਇਨਫੋਰਮੇਸ਼ਨ ਕਿਸ ਤਰ੍ਹਾਂ ਜੋ ਬੱਚੇ ਆ ਉਹ ਅਪਲਾਈ ਕਰ ਸਕਦੇ ਹੈਗੇ ਆ। ਪਰ ਇਹ ਦੱਸਦੇ ਜਾਈਏ ਸਿਰਫ ਕਰਨ ਕਾਉਂਟੀ ਜੋ ਬੇਕਰਸਫੀਲਡ ਵਾਲਾ ਏਰੀਆ ਆ, ਉਸ ਏਰੀਏ ਦੇ ਹੀ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਜਾਣਗੇ, ਇਹ ਉਹਨਾਂ ਨੇ ਉਹਦੇ ਵਿੱਚ ਦੱਸਿਆ ਹੋਇਆ ਆ। ਤੇ ਆਪਾਂ ਡਿਟੇਲ ਦੇ ਵਿੱਚ ਕੋਸ਼ਿਸ਼ ਕਰਾਂਗੇ ਜੇ ਉਹ ਇਸ ਆਰਗੇਨਾਈਜੇਸ਼ਨ ਦੇ ਕਿਸੇ ਵੀ ਅਹੁਦੇਦਾਰ ਦੇ ਨਾਲ ਗੱਲਬਾਤ ਹੋ ਸਕੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਕਰਦੇ ਜਾਈਏ, ਰਸ਼ਮੀਤ ਸਿੰਘ 16 ਸਾਲਾਂ ਦਾ ਮੁੰਡਾ, ਇਹ ਯੂਕੇ ਦੇ ਵਿੱਚ ਗਿਆ ਸੀ ਅਫਗਾਨਿਸਤਾਨ ਤੋਂ ਜਦ ਤਾਲਿਬਾਨ ਨੇ ਉਸਦੇ ਪਿਤਾ ਨੂੰ ਮਾਰ ਦਿੱਤਾ ਸੀਗਾ। ਇਹ ਲੰਡਨ ਦੇ ਵਿੱਚ 2021 'ਚ ਸਾਊਥ ਹਾਲ 'ਚ ਉਸਦੇ ਉੱਤੇ 2 ਜਾਣਿਆਂ ਨੇ ਹਮਲਾ ਕੀਤਾ ਸੀ। 15 ਵਾਰ ਇਸ ਨੂੰ ਇੱਕ ਤੇਜ਼ਧਾਰੀ ਹਥਿਆਰ ਦੇ ਨਾਲ, ਨਾਈਫ ਦੇ ਨਾਲ ਸਟੈਬ ਕੀਤਾ ਤੇ ਇਸ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਹੁਣ 2 ਜਾਣੇ ਵਾਨੂਸ਼ਾਨ ਬਾਲਾਕ੍ਰਿਸ਼ਨਨ ਤੇ ਇਲਿਆਸ ਸੁਲੇਮਾਨ, ਦੋਨੋਂ ਹੀ 18 ਸਾਲਾਂ ਦੇ ਆ, ਜਿਨ੍ਹਾਂ ਨੇ ਮਸ਼ੈਟੀ ਤੇ ਰੈਂਬੋ ਨਾਈਫ ਵਰਤ ਕੇ ਇਸ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ। ਉਸ ਨੂੰ 24 ਸਾਲ ਤੇ 21 ਸਾਲ ਦੀ ਜਿਹੜੀ ਉੱਥੋਂ ਦੀ ਅਦਾਲਤ ਨੇ ਸਜ਼ਾ ਸੁਣਾਈ ਹੈਗੀ ਆ। ਇਹ ਰਸ਼ਮੀਤ ਸਿੰਘ ਅਸਾਈਲਮ ਉਸਨੇ ਉੱਥੇ ਅਪਲਾਈ ਕੀਤਾ ਸੀ ਤੇ ਚਾਹੁੰਦਾ ਸੀਗਾ ਵੀ ਮੈਂ ਇਵੈਂਚੁਅਲੀ ਇੱਥੇ ਪੁਲਿਸ ਅਫਸਰ ਜਿਹੜਾ ਉਹ ਬਣਨਾ ਚਾਹੁੰਦਾ ਸੀਗਾ। ਸੋ ਇਹ 2 ਜਿਹੜੇ 18 ਸਾਲਾਂ ਦੇ ਵਾਨੂਸ਼ਾਨ ਬਾਲਾਕ੍ਰਿਸ਼ਨਨ ਤੇ ਇਲਿਆਸ ਸੁਲੇਮਾਨ ਨੇ ਇਹਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਆਪਣੇ ਫਰੈਂਡਸ ਦੇ ਨਾਲ ਪਾਰਕ ਦੇ ਵਿੱਚ ਸ਼ਾਮ ਬਤੀਤ ਕਰ ਰਿਹਾ ਸੀ, ਘਰ ਨੂੰ ਜਿਹੜਾ ਉਹ ਜਾ ਰਿਹਾ ਸੀ, ਜਦ ਇਹ ਦੋਨੋਂ ਜਾਣੇ ਇਸ ਦੇ ਵੱਲ ਭੱਜਦੇ ਜਿਹੜੇ ਉਹ ਆਏ। ਉਹ ਵੀ ਉਸਨੇ ਭੱਜਣ ਦੀ ਆਫਕੋਰਸ ਕੋਸ਼ਿਸ਼ ਕੀਤੀ, ਪਰ ਉਹ ਡਿੱਗ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ 27 ਸਕਿੰਟਾਂ 'ਚ 15 ਵਾਰ ਇਸ ਦੇ ਉੱਤੇ ਸਟੈਬਿੰਗ ਕੀਤੀ ਗਈ ਤੇ ਬਹੁਤ ਹੀ ਬੇਰਹਿਮੀ ਦੇ ਨਾਲ ਇਸ ਦਾ ਕਤਲ ਜਿਹੜਾ ਹੋਇਆ ਸੀ। ਤੇ ਫਾਈਨਲੀ ਕੱਲ ਉੱਥੋਂ ਦੀ ਅਦਾਲਤ ਨੇ ਇਹ ਦੋਨੋਂ 18 ਸਾਲਾਂ ਦੇ ਮੁੰਡਿਆਂ ਨੂੰ 24 ਸਾਲ ਤੇ 21 ਸਾਲ ਦੀ ਸਜ਼ਾ ਉਹ ਸੁਣਾਈ ਆ। ਜੀ, ਤੇ ਹੁਣ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਜੇ ਕੋਈ ਵੀ ਅਪਡੇਟ ਹੋਈ ਜਿਸ ਹਿਸਾਬ ਦੇ ਨਾਲ ਟਾਈਟਲ 42 ਨੂੰ ਲੈ ਕੇ ਇਮੀਗ੍ਰੇਸ਼ਨ ਦੇ ਨਾਲ ਸ਼ਾਮ ਵਾਲਾ ਜੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆ 5:40 ਕੈਲੀਫੋਰਨੀਆ ਦੇ ਸਮੇਂ ਮੁਤਾਬਕ ਹੁੰਦਾ ਹੈ ਸ਼ੁਰੂ, ਉਸ ਦੇ ਵਿੱਚ ਆਪਾਂ ਤੁਹਾਡੇ ਨਾਲ ਜ਼ਰੂਰ ਅਪਡੇਟਸ ਸਾਂਝੀਆਂ ਕਰਾਂਗੇ। ਜੀ, ਇਸ ਤੋਂ ਅਗਲਾ ਪ੍ਰੋਗਰਾਮ 11 ਵਜੇ ਤੱਕ ਆਵੇਗਾ, ਆਤਮਿਕ ਆਨੰਦ। 11 ਤੋਂ 1 ਨਜ਼ਰੀਆ ਤੇ 1 ਤੋਂ 2:30 ਕੁਝ ਗੱਲਾਂ ਕੁਝ ਗੀਤ, 3 ਤੋਂ 4 ਪ੍ਰੋਗਰਾਮ ਸਾਂਝੀ ਸੱਥ, 4 ਤੋਂ 5:30 ਘਰ ਸੰਸਾਰ ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਦੀਪਕ ਸ਼ਰਮਾ ਚਨਾਥਰ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਇੱਦਾਂ ਹੀ ਚੱਲਦੇ ਰਹਿਣਗੇ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।